ਨਾਨਕਸ਼ਾਹੀ ਕੈਲੰਡਰ ਤੋਂ ਅਗਲਾ ਜਿਹੜਾ ਨਿਸ਼ਾਨਾ ਹੈ ਉਹ ਕੀ ਆ ਬਈ ਸਿੱਖ ਰਹਿਤ ਮਰਿਆਦਾ ਦਾ ਭੋਗ ਪਾਇਆ ਜਾਂਦਾ। ਜਦੋਂ ਪਿੱਛੇ ਜੇ ਹੈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਐਲਾਨ ਕੀਤਾ, ਫੈਸਲਾ ਕੀਤਾ, ਰਾਗੀ ਸਿੰਘਾਂ ਬਾਰੇ ਡਾਇਰੈਕਸ਼ਨ ਦਿੱਤੀ ਪਿਛਲੇ ਹਫ਼ਤੇ, ਨਾਲ ਉਹਦੇ 'ਚ ਇਹ ਵੀ ਲਿਖਤਾ ਕਿ ਅਕਾਲ ਤਖਤ ਸਾਹਿਬ ਦੇ ਸਿੱਖ ਰਹਿਤ ਮਰਿਆਦਾ ਦੇ ਖਿਲਾਫ ਕੋਈ ਇੱਥੇ ਬੋਲ ਨਹੀਂ ਸਕਦਾ। ਸਾਫ਼ ਗੱਲ ਹੈ ਕਿ ਉਹ ਇਹ ਧੋਣਾ ਚਾਹੁੰਦੇ ਆ ਕਿ ਤੁਸੀਂ ਜਿਹੜਾ ਸਾਡੇ ਖਿਲਾਫ ਮਾਹੌਲ ਸਿਰਜਦੇ ਹੋ ਕਿ ਦਿੱਲੀ ਕਮੇਟੀ ਵਾਲੇ ਤਾਂ ਜੀ ਬੀਜੇਪੀ ਦੇ ਸਟੁੱਟ ਨੇ, ਬੀਜੇਪੀ ਦੇ ਹੱਥ ਚੁੱਕੇ, ਅਸੀਂ ਤਾਂ ਸਿੱਖ ਰਹਿਤ ਮਰਿਆਦਾ ਦੇ ਹੱਕ 'ਚ। ਵੈਸੇ ਇੱਕ ਗੱਲ ਦੀ ਸਮਝ ਨਹੀਂ ਆਈ, ਜੇਕਰ ਭਾਰਤ ਦਾ ਸੰਵਿਧਾਨ ਜਿਹੜਾ ਹੈ ਜਦੋਂ ਕੋਈ ਚੋਣਾਂ ਲੜਦਾ ਐਮਐਲਏ ਐਮਪੀ ਦੀਆਂ ਜਾਂ ਕੋਈ ਵੀ, ਉਹਨੂੰ ਭਾਰਤ ਦੇ ਸੰਵਿਧਾਨ ਦੀ ਸਹੁੰ ਖਾਣੀ ਪੈਂਦੀ, ਤਾਂ ਸਾਡੀ ਕੌਮ ਵਿੱਚ ਵੀ ਹੋਣਾ ਚਾਹੀਦਾ ਕਿ ਜਿਸ ਵੀ ਬੰਦੇ ਨੇ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਲੜਨੀਆਂ ਨੇ ਜਾਂ ਮੈਂਬਰ ਬਣਨਾ, ਉਹ ਸਿੱਖ ਰਹਿਤ ਮਰਿਆਦਾ ਦੀ ਸਹੁੰ ਚੱਕੀ। ਕਿ ਮੈਂ ਸਿੱਖ ਰਹਿਤ ਮਰਿਆਦਾ ਨੂੰ ਮੰਨਦਾ। ਝੰਡੇ ਦੇ ਰੰਗਾਂ ਦੇ ਉੱਤੇ, ਬਸੰਤੀ ਰੰਗ ਦੇ ਉੱਤੇ ਅੱਜ ਵੀ ਕੁਝ ਬੰਦੇ ਚੂੰ ਕਰ ਰਹੇ, ਉਹਨਾਂ ਦਾ ਹੱਕ ਵਾ। ਜੇ ਭਾਈ ਤੁਹਾਡੀ ਗੱਲ ਸੱਚੀ ਹੈ, ਅਕਾਲ ਤਖਤ ਤੇ ਜਾਓ, ਕਾਇਲ ਕਰੋ ਉਹਨਾਂ ਨੂੰ। ਜਿਹੜੇ ਲੋਕ ਕਹਿੰਦੇ ਆ ਕਿ ਖਰੜਾ, ਜਦੋਂ ਤੁਸੀਂ ਸਿੱਖ ਰਹਿਤ ਮਰਿਆਦਾ ਨੂੰ ਮੰਨਦੇ ਹੀ ਨਹੀਂ, ਤੁਸੀਂ ਤਾਂ ਇਸ ਮਰਿਆਦਾ ਦੀ ਕਿਸੇ ਵੀ ਮੱਦ ਨੂੰ ਨਹੀਂ ਮੰਨਦੇ। ਜਦੋਂ ਤੇ ਤੁਸੀਂ ਜੋ ਮਰਜ਼ੀ ਕਹੀ ਜਾਓ, ਜੇ ਤੁਹਾਡੀ ਗੱਲ ਕੋਈ ਮੰਨੂ ਕਿਉਂ? ਉਹ ਲੋਕ ਜਿਹੜੇ ਕਹਿੰਦੇ ਆ ਕਿ ਇਹ ਤਾਂ ਖਰੜਾ, ਉਹ ਭੁੱਲ ਰਹੇ ਨੇ ਕਿ ਜੇਕਰ ਇਸ ਮਰਿਆਦਾ ਨੂੰ ਖਰੜਾ ਕਹਿ ਕੇ ਇਹਦਾ ਵਿਰੋਧ ਜਾਰੀ ਰਿਹਾ, ਜਿੱਦਣ ਇਹ ਇੱਕ ਧਾਗਾ ਵਾ ਜਿਹਦੇ 'ਚ ਸਾਰੀ ਸਿੱਖ ਕੌਮ ਜਿਵੇਂ ਬਾਲਾਂ ਦੇ ਮਣਕੇ ਹੁੰਦੇ ਆ, ਜਿੱਦਣ ਇਹ ਧਾਗਾ ਟੁੱਟ ਗਿਆ ਸਾਰੇ ਮਣਕੇ ਖਿੰਡ ਜਾਣੇ, ਦੁਸ਼ਮਣ ਦਾ ਕੰਮ ਸੌਖਾ ਹੋ ਜਾਊਗਾ। ਹੁਣ ਭਾਗਵੇਂ ਬ੍ਰਿਗੇਡ ਵਾਂਗੂ ਹੀ ਜਿਵੇਂ ਆਰਐਸਐਸ ਵਾਲੇ ਚਾਹੁੰਦੇ ਆ, ਉਵੇਂ ਸਾਡੀ ਕੌਮ ਵਿੱਚ ਵੀ ਕੁਝ ਲੋਕ ਸਰਗਰਮ ਹੋਏ ਆ ਜਿਨ੍ਹਾਂ ਦਾ ਇੱਕ ਨਕਾਤੀ ਪ੍ਰੋਗਰਾਮ ਸਿੱਖ ਰਹਿਤ ਮਰਿਆਦਾ ਦਾ ਭੋਗ ਪਾਉਣਾ ਹੈ। ਅਸੀਂ ਤਾਂ ਭਾਲਦੇ ਆ ਖਾਲਿਸਤਾਨ। ਕੀ ਉਹ ਲੋਕ ਜਿਹੜੇ ਕਹਿੰਦੇ ਆ ਕਿ ਸਿੱਖ ਰਹਿਤ ਮਰਿਆਦਾ ਖਰੜਾ ਆ, ਜਿਹੜੇ ਲੋਕ ਕਹਿੰਦੇ ਆ ਕਿ ਸਿੱਖ ਰਹਿਤ ਮਰਿਆਦਾ ਦਾ ਭੋਗ ਪਾਇਆ ਜਾਣਾ ਚਾਹੀਦਾ, ਕੀ ਉਹ ਖਾਲਸੇ ਦੇ ਆਜ਼ਾਦ ਕੌਮੀ ਘਰ ਖਾਲਿਸਤਾਨ ਦੇ ਵੀ ਦੁਸ਼ਮਣ ਨੇ? ਟੀਵੀ 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜਾਬ ਦੇ ਵਿੱਚ ਵਸਦੇ ਹੋਏ ਸਿੱਖ ਆਪਦੇ ਹੱਕਾਂ ਦੀ, ਆਪਦੇ ਹਿੱਤਾਂ ਦੀ ਕੋਈ ਵੀ ਗੱਲ ਜਦੋਂ ਵੀ ਕਰਨਗੇ ਤਾਂ ਭਾਰਤ ਦਾ ਸੰਵਿਧਾਨ ਤੇ ਇਸ ਮੁਲਕ ਦੀ ਹਿੰਦੂ ਬਹੁ ਗਿਣਤੀ ਜਿਹੜੀ ਆ ਉਹ ਇਹਨਾਂ ਦੇ ਖਿਲਾਫ ਡਟੇਗੀ ਤੇ ਆਪਦੀ ਮਰਜ਼ੀ ਦਾ ਫੈਸਲਾ ਜਿਹੜਾ ਹੈਗਾ ਉਹ ਥੋਪਿਆ ਜਾਵੇਗਾ। ਬੇਸ਼ੱਕ ਪੰਜਾਬ ਦੇ ਲੋਕ ਜਾਂ ਸਿੱਖ ਆਪਣੇ ਪੱਖ ਤੋਂ ਜਿੰਨੇ ਮਰਜ਼ੀ ਸਹੀ ਹੋਣ ਤੇ ਉਹਨਾਂ ਦਾ ਤਰਕ, ਦਲੀਲ, ਉਹਨਾਂ ਦਾ ਜਿਹੜਾ ਗੱਲ ਕਰਨ ਦਾ ਆਧਾਰ ਆ ਉਹ ਜਿੰਨਾ ਵੀ ਮਰਜ਼ੀ ਸਾਰਥਕ ਹੋਵੇ, ਜਾਇਜ਼ ਹੋਵੇ, ਕੋਈ ਉਹਨਾਂ ਦਾ ਪੱਖ ਸੁਣਿਆ ਨਹੀਂ ਜਾਊਗਾ। ਉਲਟਾ ਇਹ ਹੋਊਗਾ ਕਿ ਤੁਸੀਂ ਹੁੰਦੇ ਕੌਣ ਹੋ ਇਸ ਤਰ੍ਹਾਂ ਦੀ ਗੱਲ ਕਰਨ ਵਾਲੇ। ਇਹਨੂੰ ਹੀ ਡਿਕਟੇਟਰਸ਼ਿਪ ਕਹਿਣਾ ਚਾਹੀਦਾ, ਸੰਵਿਧਾਨਕ ਡਿਕਟੇਟਰਸ਼ਿਪ, ਯਾਨੀ ਕਿ ਇਹੋ ਜਿਹਾ ਤਾਨਾਸ਼ਾਹੀ ਵਾਲਾ ਕੰਮ ਜਿਹਨੂੰ ਕੌਂਸਟੀਟਿਊਸ਼ਨ ਦੀ, ਮੁਲਕ ਦੇ ਸੰਵਿਧਾਨ ਦੀ ਜਿਹੜੀ ਆ ਸਹਿਮਤੀ, ਥਾਪੜਾ, ਸਰਪ੍ਰਸਤੀ ਆ, ਉਹ ਇਸ ਮੌਕੇ ਚੱਲ ਰਿਹਾ। ਇਸ ਗੱਲ ਵੱਲ ਧਿਆਨ ਦੇਣ ਦੀ ਲੋੜ ਹੈ ਕਿ ਮੋਹਾਲੀ ਦੇ ਕੋਲ ਕੋਈ ਪਿੰਡ ਹੈ ਮੁੱਦੋ ਸੰਗਤੀਆਂ ਪਿੰਡ ਦੇ ਲੋਕਾਂ ਨੇ ਇਸ ਪਿੰਡ ਦੇ ਵਿੱਚ ਬਹੁਤ ਵੱਡੀ ਗਿਣਤੀ ਵਿੱਚ ਗੈਰ ਪੰਜਾਬੀਆਂ ਦੇ ਵਸੇਬੇ ਤੋਂ ਜਿਹੜੀਆਂ ਉਹਨਾਂ ਨੂੰ ਸਮੱਸਿਆਵਾਂ ਆ ਰਹੀਆਂ ਨੇ ਉਹਦੇ ਹੱਲ ਲਈ ਕੁਝ ਕਦਮ ਚੱਕੇ ਸੀ। ਸਾਰੇ ਪਿੰਡ ਦੀ ਸਹਿਮਤੀ ਨਾਲ ਪਿੰਡ ਦੀ ਪੰਚਾਇਤ ਨੇ ਜੋ ਫੈਸਲੇ ਕੀਤੇ, ਇੱਕ ਵਕੀਲ ਜਿਹੜਾ ਨਾ ਤਾਂ ਇਸ ਪਿੰਡ ਦੇ ਵਿੱਚ ਆਇਆ, ਨਾ ਪਿੰਡ ਦੇ ਲੋਕਾਂ ਨੂੰ ਮਿਲਿਆ, ਨਾ ਪਿੰਡ ਦੇ ਲੋਕਾਂ ਦੇ ਨਾਲ ਗੱਲਬਾਤ ਕੀਤੀ, ਨਾ ਉਹਨਾਂ ਦਾ ਦਰਦ ਸਮਝਿਆ, ਇੱਥੋਂ ਤੱਕ ਕਿ ਉਹਨਾਂ ਗੈਰ ਪੰਜਾਬੀ ਲੋਕਾਂ ਨੂੰ ਨਹੀਂ ਮਿਲਿਆ। ਸਿੱਧਾ ਪਹੁੰਚਿਆ ਅਦਾਲਤ ਵਿੱਚ ਤੇ ਕਹਿੰਦਾ ਜੀ ਆ ਅਖਬਾਰਾਂ 'ਚ ਖਬਰਾਂ ਛਪੀਆਂ ਹਿੰਦੁਸਤਾਨ ਟਾਈਮਜ਼ ਵਿੱਚ, ਤੇ ਉੱਥੇ ਤਾਂ ਜੀ ਪ੍ਰਵਾਸੀ ਮਜ਼ਦੂਰਾਂ ਨੂੰ ਪਿੰਡ 'ਚੋਂ ਕੱਢ ਦੇਣਾ, ਤੇ ਨਾਲ ਦੀ ਨਾਲ ਉਹ ਹਾਈ ਕੋਰਟ ਜਿਹੜੀ ਪੰਜਾਬ ਦੇ ਪੰਥ ਦੇ ਬਹੁਤ ਜ਼ਿਆਦਾ ਸੰਵੇਦਨਸ਼ੀਲ ਮਸਲਿਆਂ ਦੇ ਉੱਤੇ ਵੀ ਕਦੇ ਨੋਟਿਸ ਨਹੀਂ ਲੈਂਦੀ, ਉਹਨੇ ਤੁਰੰਤ ਇਸ ਕੇਸ ਦੀ, ਇਸ ਮਾਮਲੇ ਦੀ ਸੁਣਵਾਈ ਲਈ ਅਲਾਓ ਕਰਤਾ, ਖੁੱਲ੍ਹ ਦੇਤੀ, ਆਗਿਆ ਦੇਤੀ। ਤੇ ਅੱਜ ਉਹ ਵਕੀਲ ਜਿਹਦੀ ਬੋਲੀ ਸ਼ੈਲੀ ਤੋਂ ਸਾਫ਼ ਪਤਾ ਲੱਗਦਾ ਕਿ ਉਹ ਕਿਹੋ ਜਿਹਾ ਪੰਜਾਬੀ ਹੈ,
ਹੁੰਦੇ ਨਹੀਂ ਇਹ ਜਿਹੜੇ ਬੜੀ ਅਜੀਬੋ ਗਰੀਬ ਜੀ ਪੰਜਾਬੀ ਬੋਲਦੇ ਹੁੰਦੇ ਆ, ਹਿੰਦੀ ਨੁਮਾ ਪੰਜਾਬੀ, ਹਿੰਦੀ ਲਹਿਜੇ ਵਾਲੀ ਪੰਜਾਬੀ ਉਹ ਬੋਲ ਰਿਹਾ ਤੇ ਕਹਿ ਰਿਹਾ ਕਿ ਜੀ ਮੈਂ ਤਾਂ ਉੱਥੇ ਗਿਆ ਵੀ ਨਹੀਂ, ਨਾ ਮੈਂ ਉਹਨਾਂ ਪ੍ਰਵਾਸੀ ਮਜ਼ਦੂਰਾਂ ਨੂੰ ਮਿਲਿਆ, ਨਾ ਮੈਂ ਪਿੰਡ ਦੇ ਲੋਕਾਂ ਨੂੰ ਮਿਲਿਆ, ਮੈਂ ਤਾਂ ਅਖਬਾਰ ਪੜ੍ਹਿਆ ਸੀਗਾ ਤੇ ਮੈਂ ਅਦਾਲਤ ਵਿੱਚ ਇਸ ਮਾਮਲੇ ਨੂੰ ਚੱਕਿਆ ਤੇ ਅਦਾਲਤ ਨੇ ਉਹਦੇ ਉੱਤੇ ਆਰਡਰ ਜਿਹੜਾ ਹੈਗਾ ਪੰਜਾਬ ਸਰਕਾਰ ਨੂੰ ਕੱਢਤਾ ਵੀ ਆ ਜਾਓ ਇੱਧਰ। ਸਾਫ਼ ਜੀ ਗੱਲ ਆ ਕਿ ਭਾਰਤ ਦਾ ਸੰਵਿਧਾਨ ਜਿਹੜਾ ਹੈ ਉਹ ਤਾਂ ਪੰਜਾਬ ਦੇ ਜਾਂ ਸਿੱਖਾਂ ਦੇ ਹਿੱਤਾਂ ਦੇ ਉਲਟੀ ਚੱਲਣਾ ਹੁੰਦਾ ਉਹਨੇ। ਇਸੇ ਕਰਕੇ ਤਾਂ 1950 ਵਿੱਚ ਜਦੋਂ ਇਹ ਸੰਵਿਧਾਨ ਬਣਿਆ ਉਦੋਂ ਸਾਡੇ ਨੁਮਾਇੰਦਿਆਂ ਨੇ ਤੇ ਦਸਤਖਤ ਨਹੀਂ ਸੀ ਕੀਤੇ। ਇਹ ਉਹੀ ਸੰਵਿਧਾਨ ਆ ਜਿਹਨੂੰ ਬਣਾਉਣ ਤੋਂ ਪਹਿਲਾਂ ਸਾਡੇ ਬੰਦਿਆਂ ਨੂੰ ਝੂਠ ਬੋਲਿਆ ਗਿਆ ਸੀ, ਲਾਰਾ ਲਾਇਆ ਸੀ ਗਾਂਧੀ ਹੁਣਾਂ ਨੇ, ਨਹਿਰੂ ਹੁਣਾਂ ਨੇ ਕਿ ਤੁਸੀਂ ਸਾਡੇ ਨਾਲ ਰਲ ਜਾਓ, ਛੱਡ ਦਿਓ ਪਾਕਿਸਤਾਨ ਦਾ ਖਹਿੜਾ, ਅਸੀਂ ਕੋਈ ਇਹੋ ਜਿਹਾ ਕਾਨੂੰਨ ਕੋਈ ਸੰਵਿਧਾਨ ਬਣਾਵਾਂਗੇ ਨਹੀਂ, ਪਾਸ ਹੀ ਨਹੀਂ ਕਰਾਂਗੇ ਜਿਹਨੂੰ ਪਹਿਲਾਂ ਸਿੱਖ ਮਨਜ਼ੂਰੀ ਨਹੀਂ ਦੇਣਗੇ। ਤੇ ਜਦੋਂ ਸਿੱਖਾਂ ਨੇ ਇਤਰਾਜ਼ ਕੀਤਾ ਇਹਦੇ 'ਚ ਤਾਂ ਤੁਸੀਂ ਬਹੁਤ ਗੜਬੜਾਂ ਕਰ ਲਈਆਂ, ਤਾਂ ਸਭ ਤੋਂ ਪਹਿਲਾਂ ਨਹਿਰੂ ਹੁਣੀ ਬੋਲੇ ਹੁਣ ਜ਼ਮਾਨਾ ਬਦਲ ਗਿਆ, ਹੁਣ ਤੁਹਾਨੂੰ ਇਹੀ ਸੰਵਿਧਾਨ ਜਿਹੜਾ ਇਹ ਮੰਨਣਾ ਪੈਣਾ। ਤੇ ਅਗਲੇ ਡਾਂਗ ਦੇ ਜ਼ੋਰ ਤੇ, ਛੱਤਰ ਦੇ ਜ਼ੋਰ ਤੇ ਉਹ ਸਿੱਖਾਂ ਤੋਂ ਸੰਵਿਧਾਨ ਮਨਾ ਰਹੇ ਨੇ। ਨਾ ਸੰਵਿਧਾਨ ਦੇ ਵਿੱਚ ਸਿੱਖਾਂ ਨੂੰ ਸਿੱਖ ਮੰਨਿਆ ਹੋਇਆ, ਉਲਟਾ ਉਹਨਾਂ ਨੇ ਹਿੰਦੂਆਂ ਵਾਲੇ ਖਾਤੇ 'ਚ ਲਿਖਿਆ ਸੰਵਿਧਾਨ ਦੀ ਧਾਰਾ 25(2)B ਤੇ ਨਾਲੇ ਜਿਹੜਾ ਤਿਰੰਗਾ ਝੰਡਾ ਉਹਦੇ 'ਚ ਸਿੱਖਾਂ ਦਾ ਰੰਗ ਨਹੀਂ ਪਾਇਆ। ਭਗਵਾ ਜਿਹੜਾ ਉਹ ਹਿੰਦੂਆਂ ਦਾ, ਹਰਾ ਮੁਸਲਮਾਨਾਂ ਦਾ, ਚਿੱਟਾ ਜਿਹੜਾ ਸਫੈਦ ਰੰਗ ਆ ਉਹ ਈਸਾਈਆਂ ਦਾ। ਸਿੱਖਾਂ ਨੂੰ ਕਹਿੰਦੇ ਤੁਸੀਂ ਤਾਂ ਹਿੰਦੂਆਂ ਚੋਂ ਹੀ ਨਿਕਲੇ ਹੋ। ਗਾਂਧੀ ਨੂੰ ਮਾਸਟਰ ਤਾਰਾ ਸਿੰਘ ਤੇ ਬਾਬਾ ਖੜਕ ਸਿੰਘ ਇਸ ਮਸਲੇ ਤੇ ਵਾਹਵਾ ਘੇਰਦੇ ਰਹੇ, ਬਾਅਦ 'ਚ ਬਾਬਾ ਖੜਕ ਸਿੰਘ ਤਾਂ ਫੇਰ ਡਟੇ ਰਹੇ ਕਿ ਸਾਡਾ ਰੰਗ ਪਾਓ, ਪਰ ਮਾਸਟਰ ਤਾਰਾ ਸਿੰਘ ਜਿਹੜੇ ਨੇ ਉਹਨਾਂ ਨੇ ਇਸ ਮਸਲੇ ਉੱਤੇ ਕਮਜ਼ੋਰੀ ਦਿਖਾਈ। ਅੱਜ ਨਤੀਜਾ ਇਹ ਆ ਕਿ ਸਾਡੀ ਕੌਮ ਉਸ ਸੰਵਿਧਾਨ ਨੂੰ ਤੇ ਉਸ ਤਿਰੰਗੇ ਨੂੰ ਸਲਾਮੀਆਂ ਦਿੰਦੀ ਫਿਰਦੀ ਆ ਜਿਹਦੇ ਬਾਰੇ ਸਾਡੀ ਕੌਮ ਨੇ ਪ੍ਰਵਾਨਗੀ ਜਾਂ ਸਹਿਮਤੀ ਨਹੀਂ ਦਿੱਤੀ ਸੀ। ਸਭ ਤੋਂ ਸ਼ਰਮਨਾਕ ਗੱਲ ਇਹ ਆ ਕਿ ਅੱਜ ਵਾਲੀ ਸਾਡੀ ਪੀੜ੍ਹੀ ਨੂੰ 99% ਨੂੰ 99.9% 90% ਨੂੰ ਲੋਕਾਂ ਨੂੰ ਪਤਾ ਹੀ ਨਹੀਂ ਹੈਗਾ ਵੀ ਇਸ ਸੰਵਿਧਾਨ ਦਾ ਕੀ ਮਸਲਾ, ਸਿੱਖਾਂ ਨਾਲ ਇਸ ਤਿਰੰਗੇ ਦਾ ਕੀ ਮਸਲਾ। ਜਦੋਂ ਵੀ ਇਸ ਮੁਲਕ ਦੇ ਵਿੱਚ ਕੋਈ ਹੋਰ ਲੋਕ, ਖਾਸ ਤੌਰ ਤੇ ਹਿੰਦੂ ਭਾਈਚਾਰੇ ਦੇ ਲੋਕ ਆਪਦੇ ਹਿੱਤਾਂ ਦੀ, ਆਪਦੇ ਜਜ਼ਬਾਤਾਂ ਦੀ ਰਾਖੀ ਲਈ ਕੋਈ ਕਦਮ ਚੱਕਦੇ ਆ ਤਾਂ ਇਹ ਮੁਲਕ, ਇਸ ਮੁਲਕ ਦੀ ਬਹੁ ਗਿਣਤੀ, ਇਸ ਮੁਲਕ ਦਾ ਸੰਵਿਧਾਨ ਉਦੋਂ ਦਲ ਵੱਟ ਲੈਂਦਾ। ਆ ਤੁਹਾਡੇ ਸਾਹਮਣੇ ਆ ਹਿਮਾਚਲ ਦੇ ਵਿੱਚ ਇਹ ਕਾਨੂੰਨ ਬਣਿਆ ਹੋਇਆ ਕਿ ਉੱਥੇ ਗੈਰ ਹਿਮਾਚਲ ਦਾ ਬੰਦਾ ਜਿਹੜਾ ਉਹ ਜ਼ਮੀਨ ਨਹੀਂ ਖਰੀਦ ਸਕਦਾ। ਰਾਜਸਥਾਨ ਦੇ ਵਿੱਚ ਵੀ ਇਦਾਂ ਦਾ ਕੋਈ ਕਾਨੂੰਨ ਆ। ਇਹੋ ਜਿਹੇ ਕਾਨੂੰਨ ਹੋਰ ਵੀ ਕਈ ਸੂਬਿਆਂ 'ਚ, ਪਰ ਜੇ ਪੰਜਾਬ ਦੇ ਲੋਕ ਕਹਿਣ ਕਿ ਪੰਜਾਬੀ ਮੂਲ ਦੇ ਬੰਦੇ ਹੀ ਇੱਥੇ ਜ਼ਮੀਨ ਜਾਇਦਾਦ ਖਰੀਦ ਸਕਦੇ ਆ, ਇੱਥੇ ਦੇਖੋ ਫਿਰ ਸਾਰਾ ਭਾਰਤ ਕਿਵੇਂ ਲੇਰਾ ਮਾਰਦਾ। ਭਾਰਤ ਨਾਲੋਂ ਵੱਧ ਇਸ ਪੰਜਾਬ ਦੇ ਕਾਮਰੇਡ ਤੇ ਪੰਜਾਬ ਦੇ ਹਿੰਦੂ ਭਾਈਚਾਰੇ ਦੇ ਲੋਕ ਆ, ਉਹਨਾਂ ਨੇ ਸਭ ਤੋਂ ਵੱਧ ਚੰਗਿਆੜਾ ਮਾਰਨੀਆਂ ਵੀ ਮਸਾ ਤਾਂ ਸਿੱਖਾਂ ਦਾ ਇੱਥੇ ਘੱਟ ਗਿਣਤੀ ਕਰਨ ਵਾਲਾ ਰਾਹ ਖੁੱਲਿਆ ਹੋਇਆ। ਸਿੱਖਾਂ ਦੀਆਂ ਜ਼ਮੀਨਾਂ ਜਾਇਦਾਦਾਂ ਖੋਹ ਕੇ ਦੂਜਿਆਂ ਦੇ ਹਵਾਲੇ ਕਰਨ ਦਾ ਜਿਹੜਾ ਰਾਹ ਆ ਉਹ ਕਿਵੇਂ ਬੰਦ ਕਰ ਦਿੱਤਾ ਜਾਵੇ। ਸੋ ਇੱਥੇ ਇਹ ਚੀਜ਼ ਨਹੀਂ ਹੋ ਸਕਦੀ। ਬਾਕੀ ਸਾਰੇ ਭਾਰਤ ਦੇ ਲੋਕ ਆਪਦੇ ਹਿੱਤਾਂ ਦੀ ਰਾਖੀ ਲਈ ਕਾਨੂੰਨ ਬਣਾ ਸਕਦੇ। ਇਵੇਂ ਹੀ ਮਹਾਰਾਸ਼ਟਰ ਵਿੱਚ, ਬੰਬੇ 'ਚ, ਹੋਰਨਾਂ ਥਾਵਾਂ ਦੇ ਉੱਤੇ ਆਪੋ ਆਪਦੀ ਬੋਲੀ ਨੂੰ, ਆਪੋ ਆਪਦੇ ਸੱਭਿਆਚਾਰ ਨੂੰ ਸੁਰੱਖਿਅਤ ਕਰਨ ਲਈ ਉੱਥੋਂ ਦੇ ਲੋਕਾਂ ਨੇ ਕਾਨੂੰਨ ਬਣਾਏ। ਇੱਥੋਂ ਤੱਕ ਕਾਨੂੰਨ ਬਣਿਆ ਇਸ ਮੁਲਕ ਦੇ ਵਿੱਚ ਕਿ ਜੀ ਜੇਕਰ ਕਿਸੇ ਦੁਕਾਨ ਦੇ ਉੱਤੇ 10 ਮੁੰਡੇ ਰੱਖਣੇ ਆ ਤਾਂ 6 ਮੁੰਡੇ ਜਿਹੜੇ ਨੇ ਉਹ ਤੁਹਾਨੂੰ ਇਸ ਸੂਬੇ ਦੇ ਮੂਲ ਵਾਸੀਆਂ ਚੋਂ ਰੱਖਣੇ ਪੈਣਗੇ। ਇਹੋ ਜਿਹੇ ਵੀ ਕਾਨੂੰਨ ਨੇ ਕਿ ਜੇਕਰ ਸਾਡੇ ਸੂਬੇ 'ਚ ਰਹਿਣਾ ਤਾਂ ਤੁਹਾਨੂੰ ਸਾਡੀ ਬੋਲੀ ਸਿੱਖਣੀ ਪਊਗੀ। ਇਹੋ ਜਿਹੇ ਵੀ ਕਾਨੂੰਨ ਨੇ ਕਿ ਸਾਡੇ ਨਾਇਕ, ਸਾਡੀ ਬੋਲੀ, ਸਾਡੀ ਸਿਵਲਾਈਜੇਸ਼ਨ, ਸੱਭਿਆਚਾਰ, ਇਹਦੀ ਤੁਹਾਨੂੰ ਕਦਰ ਕਰਨੀ ਪਊਗੀ, ਅਦਰਵਾਈਜ਼ ਤੁਸੀਂ ਇਥੋਂ ਤਿੱਤਰ ਹੋ ਜਾਓ। ਪਰ ਜੇ ਕੋਈ ਪੰਜਾਬ ਦਾ ਬੰਦਾ ਚਾਹਵੇ ਕਿ ਅਸੀਂ ਇਹੋ ਜਿਹਾ ਕਾਨੂੰਨ ਬਣਾਉਣਾ ਹੈ
कि पंजाब की धरती उत्ते जे किसी ने नौकरी करनी आ तां उहनूं पंजाबी आउंदी होनी चाहिदी है। देखो विच झंगाड़ा पैंदी है, तुरंत बंदे अदालतां 'च जाणगे, तुरंत कामरेडां ने रौला पा लेना भी हाए जी ये तां डिकटेटरशिप आ, हाए जी ये हिंदी के दुश्मन ने, ये तां जी हिंदुआं दे दुश्मन ने। पंजाबी बंदे साडे पंजाब दे दुनिया के हर मुल्क विच गए ने, उत्थे जाके उन्होंने ये गल वखरी आ कि आपदी बोली नूं वधाया फैलाया, उहदा मान सत्कार बहाल कीता, पर यह नहीं कि किसी खित्ते विच जाके उत्थों दे लोकां दी बोली नूं खराब कीता जां उन्हां दे हितां दा नुकसान कीता। जेकर कनेडा दे विच, अमेरिका दे विच, इंग्लैंड दे विच जां किसी भी मुल्क विच पंजाब दे लोक जाके उन्हां दी बोली दा नुकसान करन तां उन्हां लोकां नूं पूरा हक वा कि वो साडी बोली उत्ते जां साडे खिलाफ कोई कार्रवाई करन। पर जदों उन्हां खित्तिआं विच वसदे होए मूल वासियां नूं कदे ये लगदा ही नहीं कि इन्हां दी पंजाबी बोली करके साडे हितां नूं नुकसान पहुंचदा है। ये तां साडी बोली भी सिੱਖਦੇ आ ते साडे मुल्क दा फायदा करदे आ, ये कदे कानून भंग नहीं करदे। जे किसी तो कोई गड़बड़ हो जाए तां ये पूरी दी पूरी कम्यूनिटी, पूरा भाईचारा बिल्कुल सार्थक ते पॉजिटिव रोल जिहड़ा हैगा उस मामले विच निभाउंदा ते ये लॉ अवॉइडिंग सिटीजन ने, चंगे लोक ने। इस करके दुनिया भर दे लोग कहंदे ने आओ साडे मुल्क च असीं तुहाडे हिसाब नाल पंजाबी बोली नूं मानता दिंदे हां। असा जेकर तुहाडे कोल तुहाडे जिहड़े ककार ने, 5 ककार, इन्हां तों जेकर तुहाडा धर्म कहंदा कि ये कदे भी लाहे नहीं जा सकदे, किरपान जिहड़ी आ, श्री साहिब जिहड़ी आ, ये तुसीं असीं तुहाडे लई कानून बना दिंदे हां। कित्थे तां ओह मुल्क ने जिहड़े पंजाबीआं दा, सिੱਖਾਂ दा स्वागत करदे आ, वैलकम करदे आ, इहो ਜਿਹੇ कानून बनाउंदे आ कि चाहे तुसीं आपदी बोली बोलो जी, ਅਸੀਂ लिख ਦਿੰਦੇ ਆ जी हर कंध उत्ते, हर दीवार ते, हर ਥਾਂ ਤੇ साइन बोर्ड ला ਦਿੰਦੇ ਆ जी ਪੰਜਾਬੀ ਚ। क्यों? क्योंकि ਅਸੀਂ ਉਹਨਾਂ ਦੇ ਹਿੱਤਾਂ ਦਾ ਨੁਕਸਾਨ ਨਹੀਂ ਕਰਦੇ, ਅਸੀਂ ਉਹਨਾਂ ਦੇ ਜਜ਼ਬਾਤਾਂ ਦਾ ਨੁਕਸਾਨ ਨਹੀਂ ਕਰਦੇ। ਪਰ ਜੇਕਰ ਪੰਜਾਬ ਦੇ ਵਿੱਚ ਜਿਹੜੇ ਲੋਕਾਂ ਤੋਂ ਸਾਡੇ ਹਿੱਤਾਂ ਨੂੰ ਨੁਕਸਾਨ ਹੈ, ਜਿਨ੍ਹਾਂ ਲੋਕਾਂ ਕਰਕੇ ਸਾਡੇ ਜਜ਼ਬਾਤਾਂ ਦਾ ਘਾਣ ਹੁੰਦਾ, ਜੇ ਅਸੀਂ ਉਹਦੇ ਬਾਰੇ ਕੋਈ ਗੱਲ ਕਰ ਬੈਠੀਏ ਤਾਂ ਅਸੀਂ ਇੰਨੀ ਗੱਲ ਦੇ ਨਾਲ ਫਿਰਕਾ ਪ੍ਰਸਤ ਹਾਂ, ਅਸੀਂ ਬਹੁਤ ਮਾੜੇ ਹਾਂ, ਬਹੁਤ ਭੈੜੇ ਹਾਂ। ਜੇਕਰ ਬੰਬੇ ਦੇ ਵਿੱਚ ਉੱਥੇ ਬਾਲ ਠਾਕਰੇ ਗੈਰ ਮਰਾਠਿਆਂ ਦਾ ਘਾਣ ਕਰੇ ਕਿ ਜੀ ਤੁਸੀਂ ਸਾਡੇ ਬੋਲੀ ਨੂੰ, ਸਾਡੇ ਧਰਮ ਨੂੰ, ਸਾਡੇ ਸੱਭਿਆਚਾਰ ਨੂੰ ਖਤਰਾ, ਮਰਾਠੇ ਮੂਲ ਦੇ ਲੋਕਾਂ ਲਈ ਤੁਸੀਂ ਖਤਰਨਾਕ ਹੋ, ਤੇ ਉਸ ਮੌਕੇ ਸਾਰਾ ਇੰਡੀਆ ਐਨ ਸੁੰਨ ਬਣ ਕੇ ਬਹਿ ਜਾਂਦਾ ਵੀ ਜੋ ਮਰਜ਼ੀ ਕਰੋ। ਆਏ ਦਿਨ ਅਸੀਂ ਸੁਣਦੇ ਹਾਂ ਵੀ ਮਰਾਠਿਆਂ ਦਾ ਹਿੰਦੂ ਸ਼ਿਵ ਸੈਨਾ ਵਾਲਿਆਂ ਨੇ, ਮਰਾਠਿਆਂ ਨੇ ਹਿੰਦੂ ਸ਼ਿਵ ਸੈਨਾ ਵਾਲਿਆਂ ਨੇ ਆਊਟਸਾਈਡਰਸ ਨੂੰ ਬੰਬੇ 'ਚ, ਮਹਾਰਾਸ਼ਟਰ ਵਿੱਚ ਤੰਗ ਕੀਤਾ। ਕਦੇ ਜਿਹੜੇ ਬਿਹਾਰੀ ਨੇ, ਕਦੇ ਯੂਪੀ ਦੇ ਲੋਕ ਨੇ, ਗੈਰ ਜਿਹੜੇ ਲੋਕ ਨੇ, ਉਹਨਾਂ ਨਾਲ ਉਹ ਆਪਦੀ ਮਨਮਰਜ਼ੀ ਦਾ ਵਿਹਾਰ ਕਰਦੇ ਆ। ਅਸੀਂ ਬਿਹਾਰ ਦੀ ਹਮਾਇਤ ਨਹੀਂ ਕਰਦੇ, ਗਲਤ ਬਿਹਾਰ ਦੀ, ਪਰ ਉੱਥੋਂ ਦੇ ਲੋਕਾਂ ਦੀ ਇਸ ਭਾਵਨਾ ਦੀ ਕਦਰ ਜ਼ਰੂਰ ਕਰਦੇ ਆ ਕਿ ਆਪਦੇ ਲੋਕਾਂ ਦੀ, ਆਪਦੀ ਬੋਲੀ ਦੀ, ਆਪਦੇ ਧਰਮ ਦੀ, ਆਪਦੇ ਹਿੱਤਾਂ ਦੀ ਰਾਖੀ ਕਰਨੀ ਬਣਦੀ ਹੈ। ਕਾਨੂੰਨਨ ਕਰੋ, ਜੇ ਕਾਨੂੰਨ ਨਹੀਂ ਫਿਰ ਆਪਣੇ ਤੌਰ ਤੇ ਕਰੋ। ਪਰ ਸਾਰੇ ਭਾਰਤ ਵਿੱਚ ਇਸ ਗੱਲ ਦੀ ਖੁੱਲ੍ਹ ਹੈ, ਜੇਕਰ ਕਿਤੇ ਕਾਨੂੰਨ ਨਾ ਵੀ ਹੋਵੇ ਤਾਂ ਲੋਕ ਆਪਦੇ ਤੌਰ ਤੇ ਵਧੀਆ ਫੈਸਲਾ ਕਰ ਲੈਂਦੇ ਆ ਤੇ ਲੋਕਾਂ ਨੂੰ ਇਸ ਗੱਲ ਦੀ ਸਹਿਮਤੀ ਹੁੰਦੀ ਆ ਕਿ ਮੁਲਕ ਦਾ ਸਾਰਾ ਢਾਂਚਾ ਸਾਡੇ ਹੱਕ 'ਚ ਖੜੂਗਾ। ਪਰ ਉਹੀ ਗੱਲ ਜੇ ਪੰਜਾਬ ਦੇ ਲੋਕ ਕਦੇ ਕਰਨੀ ਚਾਹਣ, ਇੱਥੇ ਹਾਹਾਕਾਰ ਮਚ ਜਾਂਦੀ। ਪਿੰਡ ਮੁੱਦੋ ਸੰਗਤੀਆਂ ਮੋਹਾਲੀ ਦੇ ਕੋਲ ਪਿੰਡ ਆ ਜੀ, ਜਿਹੜੇ ਭੈਣ ਭਰਾ ਕੈਨੇਡਾ, ਅਮਰੀਕਾ ਤੇ ਹੋਰਨਾਂ ਮੁਲਕਾਂ 'ਚ ਬੈਠੇ ਆ, ਉਹਨਾਂ ਨੂੰ ਥੋੜਾ ਬਹੁਤਾ ਅਹਿਸਾਸ ਤਾਂ ਹੋ ਸਕਦਾ ਪਰ ਬਹੁਤਾ ਜ਼ਿਆਦਾ ਨਹੀਂ ਹੈ। ਅਸੀਂ ਦੱਸ ਦਿੰਦੇ ਹਾਂ ਕਿ ਚੰਡੀਗੜ੍ਹ ਜਿਹੜਾ ਪੰਜਾਬ ਦੇ ਪਿੰਡ ਉਜਾੜ ਕੇ ਬਣਾਇਆ ਗਿਆ, ਉੱਥੇ ਪੰਜਾਬ ਦੇ ਲੋਕਾਂ ਲਈ ਇਹੋ ਜਿਹਾ ਮਾਹੌਲ ਆ ਜਿਵੇਂ ਉਹ ਕੋਈ ਗੈਰ ਹੋਰ ਕੋਈ ਮੁਲਕ ਆ, ਜਿੱਥੇ ਇੰਨੀ ਜ਼ਿਆਦਾ ਸਖਤੀ ਆ ਕਿ ਪੰਜਾਬ ਦਾ ਬੰਦਾ ਦਾਖਲ ਹੋਣ ਤੋਂ ਪਹਿਲਾਂ ਡਰ ਜਾਂਦਾ। ਚੱਪੇ ਚੱਪੇ ਉੱਤੇ ਖੜੇ ਹੋਏ ਖਾਕੀ ਵਰਦੀ ਵਾਲੇ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੀ ਗੱਡੀ ਦਾ ਨੰਬਰ ਪਲੇਟ ਦੇਖ ਕੇ ਇਉਂ ਟੁੱਟ ਕੇ ਪੈਂਦੇ ਆ ਵੀ ਜਿਵੇਂ ਜਿਹੜਾ ਸ਼ਿਕਾਰੀ ਆ ਉਹ ਸ਼ਿਕਾਰ ਨੂੰ ਪੈਂਦਾ। ਪੰਜਾਬ ਦੇ ਲੋਕ ਜਿੰਨਾ ਟਾਈਮ ਚੰਡੀਗੜ੍ਹ 'ਚ ਰਹਿੰਦੇ ਨੇ ਉਹ ਡਰੇ ਘਬਰਾਏ ਰਹਿੰਦੇ ਨੇ ਕਿ ਪਤਾ ਨਹੀਂ ਕਿਹੜੀ ਗੱਲ ਤੇ ਸਾਨੂੰ ਇੱਥੇ ਘੇਰ ਲੈਣਾ।
ਸੋ ਪੰਜਾਬ ਦੇ ਪਿੰਡ ਉਜਾੜ ਕੇ ਉਹ ਜਿਹੜਾ ਨਵਾਂ ਸ਼ਹਿਰ ਵਸਾਇਆ ਗਿਆ, ਉੱਥੋਂ ਦੇ ਲੋਕ ਜਿਹੜੇ ਨਵੇਂ ਆ ਕੇ ਰਹਿ ਰਹੇ ਨੇ, ਉਹਨਾਂ ਦੀ ਪੂਰੀ ਚੜ੍ਹਤ ਵਾ, ਉਹਨਾਂ ਦੀ ਤੂਤੀ ਬੋਲਦੀ ਆ, ਉਹ ਗੈਰ ਪੰਜਾਬੀ ਲੋਕ ਨੇ ਤੇ ਉਹਨਾਂ ਲੋਕਾਂ ਦਾ ਰਹਿਣ ਸਹਿਣ, ਬੋਲੀ, ਸੱਭਿਆਚਾਰ ਸਾਡੇ ਉਸ ਧਰਤੀ ਤੇ ਜਿਹੜੇ ਅਸਲ ਵਾਸੀ ਸੀਗੇ ਚੰਡੀਗੜ੍ਹ ਦੇ, ਜਿਹੜੇ ਉੱਥੇ ਅਸਲ ਪੇਂਡੂ ਸੀ, ਉਹਨਾਂ ਨਾਲੋਂ ਬਿਲਕੁਲ ਉਲਟ ਵਾ, ਵੱਖਰਾ ਵਾ। ਸਾਡੇ ਲੋਕਾਂ ਦਾ ਘਾਣ ਕੀਤਾ ਗਿਆ, ਆਊਟਸਾਈਡਰ ਲਿਆ ਕੇ ਜਿਵੇਂ ਬਸਤੀ ਬਣਾ ਕੇ ਵਸਾਈ ਦੇ ਆ, ਐ ਵਸਾਤਾ। ਫਿਰ ਚੰਡੀਗੜ੍ਹ ਤੋਂ ਬਾਅਦ ਇਹ ਬਿਮਾਰੀ ਆਈ ਨਾਲ ਲੱਗਦੇ ਖਿੱਤਿਆਂ 'ਚ, ਹੁਣ ਮੋਹਾਲੀ ਤੇ ਉਰੇ ਹੋਰ ਜਿਹੜੇ ਖਰੜ ਤੇ ਅੱਗੇ ਨੂੰ ਵੱਧਦਾ ਆਉਂਦਾ ਕੰਮ, ਹਿਮਾਚਲ ਦੇ, ਯੂਪੀ ਦੇ, ਬਿਹਾਰ ਦੇ ਤੇ ਹੋਰਨਾਂ ਖਿੱਤਿਆਂ ਦੇ ਲੋਕ ਆ ਕੇ ਧੜਾ ਧੜ ਵਸਦੇ ਆ ਰਹੇ ਨੇ। ਔਰ ਇਹੀ ਬਿਮਾਰੀ ਲੁਧਿਆਣੇ 'ਚ, ਇਹੀ ਚੰਡੀਗੜ੍ਹ 'ਚ, ਇਹੀ ਬਿਮਾਰੀ ਇੱਥੇ ਉਰੇ ਜਲੰਧਰ 'ਚ, ਸਾਰੇ ਥਾਂ ਥਾਂ ਦੇ ਉੱਤੇ ਦੂਜੇ ਸੂਬਿਆਂ ਦੇ ਗੈਰ ਪੰਜਾਬੀ ਲੋਕਾਂ ਦਾ ਇੰਨਾ ਵੱਡੀ ਗਿਣਤੀ ਵਿੱਚ ਆ ਜਾਣਾ, ਤੇ ਇੱਥੋਂ ਪੰਜਾਬ ਦੇ ਵਿੱਚ ਪਹਿਲਾਂ ਤਾਂ ਸਾਡਾ ਬੜੀ ਵੱਡੀ ਗਿਣਤੀ ਵਿੱਚ ਕਤਲੇਆਮ ਹੋਇਆ ਖਾੜਕੂ ਲਹਿਰ ਦੇ ਨਾਂ ਤੇ, ਫਿਰ ਆਪਣੀਆਂ ਜਾਨਾਂ ਬਚਾਉਣ ਲਈ ਜਾਂ ਰੋਟੀ ਕਮਾਉਣ ਲਈ ਸਾਡੀ ਵੱਡੀ ਗਿਣਤੀ ਵਿੱਚ ਲੋਕ ਪ੍ਰਵਾਸੀ ਬਣ ਕੇ ਦੂਜਿਆਂ ਮੁਲਕਾਂ ਨੂੰ ਗਏ। ਇਸ ਖਿੱਤੇ ਵਿੱਚ ਹੁਣ ਗੈਰ ਪੰਜਾਬੀਆਂ ਦੀ ਆਬਾਦੀ ਇੰਨੀ ਕੁ ਜ਼ਿਆਦਾ ਵੱਧ ਗਈ ਆ ਕਿ ਹਰ ਪਿੰਡ ਦੇ ਵਿੱਚ ਲੋਕ ਜਿਹੜੇ ਨੇ, ਲੋਕਲ ਜਿਹੜੇ ਸਥਾਨਕ ਲੋਕ ਨੇ, ਅਸਲੀ ਪੰਜਾਬ ਦੇ ਲੋਕ, ਉਹ ਬਹੁਤ ਦੁਖੀ ਹੈ। ਪੰਜਾਬ ਦੇ ਜਿਹੜੇ ਮੂਲ ਵਾਸੀ ਲੋਕ ਨੇ, ਉਹਨਾਂ ਦੇ ਕੰਮ ਦਾ ਹੱਕ ਖੋਇਆ ਜਾ ਰਿਹਾ। ਜੇ ਲੇਬਰ ਚੌਂਕ ਵਿੱਚ ਜਾਂਦੇ ਆ ਤਾਂ ਸਾਡੇ ਪੰਜਾਬੀ ਬੰਦਾ ਜਿਹੜਾ ਉਹ ਤਾਂ ਸਾਰਾ ਦਿਨ ਖੜ ਕੇ ਵਾਪਸ ਮੁੜ ਜਾਂਦਾ, ਪਰ ਯੂਪੀ ਬਿਹਾਰ ਦੇ ਲੋਕ ਜਿਹੜੇ ਆ ਉਹ ਇੱਥੋਂ ਕਮਾਈਆਂ ਕਰ ਰਹੇ ਨੇ, ਤੇ ਹਰ ਤਰੀਕੇ ਨਾਲ ਪੰਜਾਬ ਦੇ ਲੋਕ ਆ ਜਿਹੜੇ ਉਹ ਪੀੜਤ ਨੇ। ਵਿਕਟਮ ਦੀ, ਪੀੜਤ ਦੀ ਗੱਲ ਸੁਣਨ ਦੀ ਬਜਾਏ, ਉਹਦੇ ਹਿੱਤਾਂ ਦੀ ਰਾਖੀ ਕਰਨ ਦੀ ਬਜਾਏ ਆ ਲੋਕ ਉੱਠ ਖੜੇ ਨੇ ਜੀ। ਇਹਨਾਂ ਨੇ ਕਾਨੂੰਨ ਦਾ ਸਹਾਰਾ ਲੈ ਕੇ, ਸੰਵਿਧਾਨ ਦਾ ਸਹਾਰਾ ਲੈ ਕੇ ਉਹਨਾਂ ਨੂੰ ਉਲਟਾ ਦੋਸ਼ੀ ਬਣਾ ਧਰਿਆ ਜਿਹੜੇ ਵਿਚਾਰੇ ਆਪਦੇ ਹਿੱਤਾਂ ਦੀ ਰਾਖੀ ਕਰਨੀ ਚਾਹੁੰਦੇ ਸੀ। ਹੁਣ ਇਹਨਾਂ ਮੁੱਦੋ ਸੰਗਤੀਆਂ ਪਿੰਡ ਦੇ ਲੋਕਾਂ ਨੂੰ ਕਾਨੂੰਨ ਅਨੁਸਾਰ ਪਤਾ ਨਹੀਂ ਕੀ ਕੁਝ ਭੁਗਤਣਾ ਪਊ, ਕਿਵੇਂ ਪੁਲਿਸ ਵਾਲੇ ਦਬਕੇ ਮਾਰਨਗੇ, ਕਿਵੇਂ ਅਦਾਲਤ ਵਿੱਚ ਜੱਜ ਇਹਨਾਂ ਨੂੰ ਝਿੜਕਾਂ ਮਾਰੂਗਾ ਕਿ ਤੁਸੀਂ ਹੁੰਦੇ ਕੌਣ ਹੋ ਇਹਨਾਂ ਗੈਰ ਪੰਜਾਬੀਆਂ ਨੂੰ ਇੱਥੇ ਆਹ ਕਹਿਣ ਵਾਲੇ ਆ, ਉਹ ਕਹਿਣ ਵਾਲੇ। ਹੁਣ ਸਾਰੇ ਦੁਨੀਆ ਭਰ ਦੇ ਵਿੱਚ ਜਿਸ ਵੀ ਥਾਂ ਦੇ ਉੱਤੇ ਕੋਈ ਲੋਕ ਵੱਸਦੇ ਹੋਣ, ਉਹਨਾਂ ਨੂੰ ਹੱਕ ਵਾ, ਤੇ ਕਾਨੂੰਨ ਵੀ ਉੱਥੋਂ ਦਾ ਲੋਕਲ ਉਹਨਾਂ ਦੀ ਹਮਾਇਤ ਕਰੂਗਾ ਕਿ ਭਾਈ ਇਹ ਜਿਹੜੇ ਅਸਲ ਵਾਸੀ ਸਾਡੇ ਇੱਥੋਂ ਦੇ ਲੋਕ ਨੇ, ਜੇ ਇਹਨਾਂ ਦੀ ਪ੍ਰੋਬਲਮ ਆ ਕੋਈ, ਅਸੀਂ ਸੁਣੀਏ। ਪਰ ਪੰਜਾਬ ਦੇ ਲੋਕਾਂ ਨੂੰ ਇਹ ਹੱਕ ਨਹੀਂ ਹੈ, ਕਿਉਂਕਿ ਪੰਜਾਬ ਜਿਹੜਾ ਹੈ ਉਹ ਇੱਕ ਭਾਰਤ ਦੀ ਬਸਤੀ ਆ। ਪੰਜਾਬ ਦੇ ਸਿੱਖਾਂ ਨੂੰ ਕੀ ਹੱਕ ਵਾ ਕਿ ਉਹ ਆਪਦੀ ਮਰਜ਼ੀ ਅਨੁਸਾਰ ਆਪਦੇ ਬਚਾਅ ਲਈ ਕੋਈ ਹਿਲਜੁਲ ਕਰ ਸਕਣ। ਪੰਜਾਬ ਦੇ ਲੋਕ ਤਾਂ ਆਰਾਮ ਨਾਲ ਆਪਦਾ ਗਰਦਨ ਕਟਾਉਣ, ਹਿੱਲਣ ਨਾ, ਚੂੰ ਚਾਂ ਨਾ ਕਰਨ। ਸੋ ਇਹ ਜਿਹੜਾ ਮੁਲਕ ਦਾ ਸਿਸਟਮ ਆ, ਜਿਹੜਾ ਇਸ ਮੁਲਕ ਦਾ ਸੰਵਿਧਾਨ ਆ, ਉਹ ਪੰਜਾਬ ਦੀ ਧਰਤੀ ਤੋਂ ਸਿੱਖਾਂ ਦਾ ਸਫਾਇਆ ਕਰਕੇ ਇੱਥੇ ਹਿੰਦੂ ਬਹੁ ਗਿਣਤੀ ਨੂੰ, ਗੈਰ ਪੰਜਾਬੀ ਲੋਕਾਂ ਨੂੰ ਵਸਾ ਦੇਣਾ ਚਾਹੁੰਦਾ। ਤੇ ਇਸ ਸਮੱਸਿਆ ਦਾ ਦਿਨੋਂ ਦਿਨ ਜਿਹੜਾ ਰੂਪ ਆ, ਸਰੂਪ ਆ, ਉਹ ਵੱਡਾ ਹੁੰਦਾ ਜਾ ਰਿਹਾ। ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੀ ਧਰਤੀ ਉੱਤੇ ਗੈਰ ਪੰਜਾਬੀ ਲੋਕਾਂ ਦੀ ਆਬਾਦੀ ਇਸ ਪੱਧਰ ਤੱਕ ਵੱਧ ਜਾਊਗੀ ਕਿ ਪੰਜਾਬ ਦੇ ਅਸਲ ਵਾਸੀ ਲੋਕ ਘੱਟ ਗਿਣਤੀ 'ਚ ਹੋਣਗੇ, ਤੇ ਦੂਜੇ ਸੂਬਿਆਂ ਦੇ ਆਏ ਹੋਏ ਲੋਕ ਜਿਨ੍ਹਾਂ ਦੀ ਬੋਲੀ ਦਾ ਵੀ ਇੱਥੇ ਪ੍ਰਭਾਵ ਵੱਧ ਰਿਹਾ, ਤੇ ਜਿਨ੍ਹਾਂ ਦੀ ਆਮਦ ਤੋਂ ਬਾਅਦ ਪੰਜਾਬ ਦੇ ਅਸਲ ਵਾਸੀਆਂ ਦੀ ਰੋਜੀ ਰੋਟੀ ਕਮਾਉਣ ਦਾ ਹੱਕ ਵੀ ਉਹਨਾਂ ਤੋਂ ਖੁੱਸ ਗਿਆ। ਤੇ ਸਭ ਤੋਂ ਵੱਡੀ ਗੱਲ, ਸਾਡੇ ਧਰਮ ਅਤੇ ਸੱਭਿਆਚਾਰ ਜਿਹੜਾ ਸਾਡਾ ਹੱਕ, ਸਾਡਾ ਹਿੱਤ ਵਾ, ਸਾਡੇ ਜਜ਼ਬਾਤ ਜੁੜੇ ਹੋਏ ਨੇ, ਉਹਦੇ ਤੇ ਵੀ ਸੱਟ ਵੱਜ ਰਹੀ। ਮੈਂ ਇੱਥੇ ਇੱਕ ਗੱਲ 1988 ਦੀ ਸਾਂਝੀ ਕਰਨੀ ਚਾਹੁੰਦਾ। ਬਾਲ ਠਾਕਰੇ ਨੇ ਐਲਾਨ ਕਰਤਾ ਕਿ ਜੇਕਰ ਅਕਾਲ ਤਖਤ ਤੋਂ ਹੁਕਮਨਾਮਾ ਨਾ ਜਾਰੀ ਹੋਇਆ, ਜਿਹੜਾ ਪੰਜਾਬ ਦੇ ਵਿੱਚ ਹਿੰਦੂਆਂ ਦੇ ਉੱਤੇ ਜ਼ੁਲਮ ਹੋ ਰਿਹਾ, ਤਾਂ ਮੈਂ ਪੰਜਾਬ ਤੋਂ ਬਾਹਰ ਵਸਦੇ ਹੋਏ ਬੰਬੇ 'ਚ, ਮਹਾਰਾਸ਼ਟਰ 'ਚ ਸਿੱਖਾਂ ਦਾ ਇੱਕ ਤਰਫਾ ਘਾਣ ਕਰੂੰਗਾ। ਇਸ ਤਰੀਕੇ ਦਾ ਅਲਟੀਮੇਟਮ ਜਦੋਂ ਦਿੱਤਾ, ਬੜਾ ਰੌਲਾ ਪਿਆ। ਅਖੀਰ ਕੈਲਾਸ਼ ਦੇਵੀ ਭਵਰ ਨਾਂ ਦੀ ਇੱਕ ਬੀਬੀ ਦਾ ਦੋ ਭਾਗਾਂ 'ਚ ਇੱਕ ਲੇਖ ਛਪਿਆ ਸੀ, ਜਿਹਦੇ ਵਿੱਚ ਪੰਜਾਬ ਦਾ ਕੇਸ ਜਿਹੜਾ ਸੀ ਬੜੇ ਚੰਗੇ ਤਰੀਕੇ ਨਾਲ ਬਾਲ ਠਾਕਰੇ ਨੂੰ
ਹਿੰਦੂ ਕੱਟੜਵਾਦ ਨੂੰ ਸਮਝਾਇਆ ਗਿਆ ਸੀ। ਉਹਦੇ 'ਚ ਇਹ ਕਿਹਾ ਗਿਆ ਸੀ ਵੀ ਜੇਕਰ ਕੋਈ ਬੰਬੇ 'ਚ ਆ ਕੇ ਮਰਾਠੇ ਲੋਕਾਂ ਦਾ ਘਾਣ ਕਰੇ, ਮਰਾਠੇ ਲੋਕਾਂ ਦੇ ਜਜ਼ਬਾਤਾਂ ਦੇ ਉਲਟ ਚੱਲੇ, ਮਰਾਠੇ ਨਾਇਕਾਂ ਦਾ ਤਿਰਸਕਾਰ ਕਰੇ, ਮਰਾਠਿਆਂ ਦੀ ਬੋਲੀ ਨੂੰ ਮਾੜਾ ਸਮਝੇ, ਮਰਾਠੇ ਲੋਕਾਂ ਦੇ ਕੰਮ ਦਾ ਹੱਕ ਖੋਵੇ, ਮਰਾਠੇ ਲੋਕਾਂ ਨੂੰ ਹਰ ਤਰੀਕੇ ਨਾਲ ਨੀਵਾਂ ਸਮਝੇ, ਉਸ ਬੰਦੇ ਨੂੰ ਕੀ ਮਰਾਠੇ ਮਨਜ਼ੂਰ ਕਰ ਲੈਣਗੇ? ਧੰਨ ਦੇ ਨੇ ਪੰਜਾਬ ਦੇ ਲੋਕ ਜਿਹੜੇ ਪੰਜਾਬ ਦੀ ਧਰਤੀ ਉੱਤੇ ਉਹਨਾਂ ਲੋਕਾਂ ਨੂੰ ਬਰਦਾਸ਼ਤ ਕਰਦੇ ਆ ਜਿਹੜੇ ਇਹਨਾਂ ਦੇ ਗੁਰੂ ਸਾਹਿਬਾਨ ਨੂੰ, ਬਾਣੀ ਨੂੰ, ਇਹਨਾਂ ਦੇ ਧਰਮ ਨੂੰ, ਧਾਰਮਿਕ ਜਜ਼ਬਾਤਾਂ ਨੂੰ, ਇਹਨਾਂ ਦੇ ਹਿੱਤਾਂ ਨੂੰ ਬਹੁਤ ਜ਼ਿਆਦਾ ਸੱਟ ਮਾਰ ਰਹੇ ਨੇ। ਬਹੁਤ ਲੰਬੀ ਚੌੜੀ ਉਸ ਲਿਖਤ ਦੇ ਵਿੱਚੋਂ ਜਿਹੜਾ ਮੋਟੇ ਤੌਰ ਦੇ ਉੱਤੇ ਸਮਝ ਬਣਦੀ ਸੀ ਉਹ ਇਹ ਸੀ ਕਿ ਜਿਵੇਂ ਬਾਕੀ ਸਾਰੇ ਭਾਰਤ ਦੇ ਵਿੱਚ ਅੱਡ-ਅੱਡ ਬੋਲੀਆਂ ਨੂੰ, ਅੱਡ-ਅੱਡ ਸੱਭਿਆਚਾਰਾਂ ਨੂੰ ਪਿਆਰ ਕਰਨ ਵਾਲੇ ਲੋਕ ਆਪੋ ਆਪਣੇ ਹਿੱਤਾਂ ਦੀ ਰਾਖੀ ਲਈ ਲੜਦੇ ਮਰਦੇ ਆ। ਜੇ ਪੰਜਾਬ ਦੇ ਲੋਕ ਆਪਦੇ ਹਿੱਤਾਂ ਦੀ ਰਾਖੀ ਕਰਦੇ ਆ ਤਾਂ ਕੀ ਮਾੜਾ। ਜਦੋਂ ਬਾਲ ਠਾਕਰੇ ਨੂੰ ਇਸ ਗੱਲ ਦੀ ਸਮਝ ਆਈ ਕਿ ਪੰਜਾਬ ਦੇ ਵਿੱਚ ਇੱਥੇ ਜਿਹੜਾ ਹਿੰਦੂ ਭਾਈਚਾਰਾ ਕਿਵੇਂ ਸਿੱਖਾਂ ਲਈ ਬਿਰਤਾ ਖੜੀ ਕਰੀ ਫਿਰਦਾ, ਉਹਨੇ ਇਸ ਮਾਮਲੇ ਤੋਂ ਆਪਣੇ ਆਪ ਨੂੰ ਪਾਸੇ ਕਰ ਲਿਆ। ਪਰ ਅੱਜ ਪੰਜਾਬ ਦੇ ਵਿੱਚ ਜੇਕਰ ਕਿਸੇ ਪਿੰਡ ਦੇ ਲੋਕਾਂ ਨੇ ਗੈਰ ਪੰਜਾਬੀ ਲੋਕਾਂ ਤੋਂ ਆਪਦੇ ਹਿੱਤਾਂ ਦੀ, ਆਪਦੇ ਹੱਕਾਂ ਦੀ ਰਾਖੀ ਲਈ ਕੋਈ ਉਪਰਾਲਾ ਕਰਨਾ ਚਾਹਿਆ ਤਾਂ ਅਦਾਲਤੀ ਸਿਸਟਮ, ਇਸ ਮੁਲਕ ਦਾ ਨਿਜ਼ਾਮ ਡਟ ਕੇ ਖੜ ਗਿਆ ਵੀ ਤੁਸੀਂ ਹੁੰਦੇ ਕੌਣ ਹੋ, ਇਵੇਂ ਹੀ ਹੋਊਗਾ ਤੁਹਾਡੇ ਨਾਲ। ਸੋ ਹਿੰਦੁਸਤਾਨ ਦਾ ਬੋਲਬਾਲਾ ਕਰਨ ਲਈ ਭਾਰਤ ਦਾ ਸੰਵਿਧਾਨ ਕਾਨੂੰਨ ਜਿਹੜਾ ਹੈ ਉਹ ਸਿੱਖਾਂ ਦੇ ਛੱਤਰ ਫੇਰੂਗਾ ਤੇ ਸਿੱਖਾਂ ਨੂੰ ਉਹ ਸਾਰਾ ਕੁਝ ਮਨਜ਼ੂਰ ਕਰਨਾ ਪਊਗਾ, ਕੌੜਾ ਘੁੱਟ ਭਰਨਾ ਪਊਗਾ। ਉਹ ਲੋਕ ਜਿਹੜੇ ਇੱਥੇ ਰੋਟੀ ਕਮਾਉਣ ਆਏ ਸੀ, ਜਿਨ੍ਹਾਂ ਤੋਂ ਕਦੇ ਪੰਜਾਬ ਦੇ ਲੋਕ ਲਾਹੇ ਲੈਂਦੇ ਸੀ ਕਿ ਚਲੋ ਯਾਰ ਯੂਪੀ ਬਿਹਾਰ ਦੇ ਲੋਕ ਆ ਗਏ ਖੇਤੀਬਾੜੀ ਦੇ ਕੰਮਾਂ 'ਚ ਜਾਂ ਹੋਰ ਕੰਮਾਂ 'ਚ ਸਾਨੂੰ ਸਸਤੀ ਤੇ ਸੌਖਾ ਲੇਬਰ ਮਿਲ ਜਾਂਦੀ ਆ। ਹੌਲੀ ਹੌਲੀ ਇਹ ਜਿਹੜੀ ਸਹੂਲਤ ਸੀ ਇਹ ਸਮੱਸਿਆ 'ਚ ਬਦਲ ਚੁੱਕੀ ਆ। ਜਿਹੜੇ ਲੋਕ ਇਹ ਸਮਝਦੇ ਆ ਕਿ ਜਿਵੇਂ ਪੰਜਾਬ ਤੋਂ ਦੂਜਿਆਂ ਮੁਲਕਾਂ ਦੇ ਵਿੱਚ ਲੋਕ ਜਾ ਕੇ ਕਮਾਈਆਂ ਕਰਦੇ ਆ ਵੀ ਇਹ ਉਵੇਂ ਦੀ ਗੱਲ ਆ, ਇਹ ਬਿਲਕੁਲ ਝੂਠ ਆ। ਪੰਜਾਬ ਤੋਂ ਬਾਹਰ ਸਾਡੇ ਭਾਈਚਾਰੇ ਦੇ ਲੋਕ ਉਥੋਂ ਦੇ ਕਾਨੂੰਨਾਂ ਨੂੰ ਮੰਨਦੇ ਆ, ਉਥੋਂ ਦੇ ਮੁਲਕ ਦੇ ਸਿਸਟਮ ਨੂੰ ਜਾਂ ਉਥੋਂ ਦੇ ਲੋਕਲ ਲੋਕਾਂ ਨੂੰ ਕਦੇ ਭੋਰਾ ਤੰਗੀ ਨਹੀਂ ਦਿੰਦੇ। ਜੇ ਕੋਈ ਗੜਬੜ ਹੋ ਜੇ, ਕਾਨੂੰਨ ਭੰਗ ਹੋ ਜੇ ਤਾਂ ਸਜ਼ਾਵਾਂ ਵੀ ਮਿਲਦੀਆਂ ਨੇ। ਪਰ ਇੱਥੇ ਬਿਲਕੁਲ ਉਲਟ ਗੱਲ ਵਾ। ਸਾਡੀ ਕੌਮ ਦਾ, ਪੰਜਾਬ ਦਾ ਜਿਹੜਾ ਸਾਡੀ ਕਰੀਮ ਆ ਨਾ ਸਾਡੇ ਸਮਾਜ ਦੀ, ਉਹ ਬਾਹਰਲੇ ਮੁਲਕਾਂ ਨੂੰ ਜਾ ਰਹੀ ਆ। ਇਹ ਸਾਰੇ ਭਾਰਤ ਦਾ ਸਭ ਤੋਂ ਹੇਠਲਾ ਜਿਹੜਾ ਸਕ੍ਰੈਪ ਆ, ਜਿਹੜਾ ਸਭ ਤੋਂ ਹੇਠਲਾ ਵਰਗ ਵਾ, ਉਹ ਪੰਜਾਬ ਨੂੰ ਮਿਲ ਰਿਹਾ। ਸੋ ਪੰਜਾਬ ਦਾ ਭਵਿੱਖ ਜਿਹੜਾ ਹੈ ਉਹ ਬਹੁਤ ਜ਼ਿਆਦਾ ਖੌਫਨਾਕ ਤੇ ਖਤਰਨਾਕ ਹੋਵੇਗਾ। ਪੰਜਾਬ ਦੀ ਧਰਤੀ ਉੱਤੇ ਜਦੋਂ ਵੀ ਕੋਈ ਇਹੋ ਜਿਹੀ ਐਕਟੀਵਿਟੀ, ਜਦੋਂ ਵੀ ਕੋਈ ਇਹੋ ਜਿਹੀ ਸਰਗਰਮੀ ਹੋਣ ਲੱਗਦੀ ਆ ਜਿਹਦੇ ਨਾਲ ਪੰਜਾਬ ਦੇ ਲੋਕਾਂ ਦੇ ਹਿੱਤਾਂ ਦੀ ਰਾਖੀ ਹੋ ਸਕਦੀ ਹੋਵੇ, ਤੁਰੰਤ ਆ ਜਿਹੜੇ ਲਾਲੇ ਭੋਲੇ ਆ ਤੇ ਕਾਮਰੇਡ, ਇਹ ਦੋ ਇਹੋ ਜਿਹੀਆਂ ਚੀਜ਼ਾਂ ਨੇ, ਹਿੰਦੂ ਕੱਟੜਵਾਦ ਦੀਏ ਤੇ ਕਾਮਰੇਡ, ਇਹ ਫਿਰ ਸਾਡੇ ਬਾਦ ਪੈ ਜਾਂਦੇ ਆ। ਹੁਣ ਵੀ ਇਹਨਾਂ ਨੇ ਰੌਲਾ ਪਾਉਣਾ। ਤੋਂ ਅੱਜ ਅਦਾਲਤ ਤੋਂ ਜਿਹੜਾ ਇਹ ਫੈਸਲਾ ਆਇਆ, ਇਹਨੇ ਆਉਣ ਵਾਲੇ ਦਿਨਾਂ 'ਚ ਬੜੇ ਚੰਦ ਚਾੜਨੇ ਆ ਤੇ ਇਹਦੀ ਜਿਹੜੀ ਆ ਸੁਣਵਾਈ ਉਹ ਅਦਾਲਤ ਵਿੱਚ ਅਗਲੇ ਦਿਨਾਂ 'ਚ ਕਿਵੇਂ ਹੁੰਦੀ ਆ, ਇਹ ਆਪਾਂ ਅਗਲੇ ਦਿਨਾਂ 'ਚ ਚਰਚਾ 'ਚ ਕਰਾਂਗੇ। ਪਰ ਇੱਕ ਅੱਜ ਖਬਰ ਜਿਹੜੀ ਆ ਚਰਚਾ 'ਚ ਸਵੇਰ ਤੋਂ ਕਿ ਅਕਾਲ ਤਖਤ ਸਾਹਿਬ ਦੇ ਸਰਮੁਖ ਜਿਹੜੇ ਦੋ ਨਿਸ਼ਾਨ ਸਾਹਿਬ ਆ, ਜਿਹੜੇ ਦੋ ਨਿਸ਼ਾਨ ਸਾਹਿਬ ਝੂਲਦੇ ਆ, ਉਹਨਾਂ ਦੋਨਾਂ ਦੇ ਉੱਤੇ ਜੋ ਅਕਾਲ ਤਖਤ ਸਾਹਿਬ ਤੋਂ ਫੈਸਲਾ ਹੋਇਆ, ਸਿੱਖ ਰਹਿਤ ਮਰਿਆਦਾ 'ਚ ਜੋ ਲਿਖਿਆ ਹੋਇਆ ਕਿ ਬਸੰਤੀ ਰੰਗ ਦੇ ਤੇ ਇੱਕ ਸੁਰਮਈ ਜਾਂ ਜਿਹਨੂੰ ਨੀਲਾ ਜਿਹਾ ਕਹਿੰਦੇ ਆ ਵੀ ਉਸ ਰੰਗ ਦੇ ਨਿਸ਼ਾਨ ਸਾਹਿਬ ਝੁਲਾਏ ਜਾਣ। ਅੱਜ ਕੇਸਰੀ ਰੰਗ ਦਾ ਵਸਤਰ ਉਹਨਾਂ ਨਿਸ਼ਾਨ ਸਾਹਿਬਾਂ ਤੋਂ ਉਤਾਰ ਕੇ ਉਹਨਾਂ ਦੇ ਉੱਤੇ ਬਸੰਤੀ ਰੰਗ ਦੇ ਨਿਸ਼ਾਨ ਸਾਹਿਬ ਦਾ ਪੋਸ਼ਾਕਾ ਜਿਹੜਾ ਉਹ ਚੜਾਇਆ ਗਿਆ। ਇਹਦੇ ਵਿੱਚ ਜਿੰਨੀਆਂ ਵੀ ਉੱਥੇ ਫੋਟੋਆਂ ਆਈਆਂ ਨੇ ਸੋਸ਼ਲ ਮੀਡੀਆ ਉੱਤੇ, ਸਭ ਤੋਂ ਵੱਧ ਜਿਹੜੀ ਫੋਟੋ ਘੁੰਮ ਰਹੀ ਆ ਉਹ ਆ ਜਿਹਦੇ ਵਿੱਚ ਇੱਕ ਝੰਡੇ ਦੇ ਉੱਤੇ, ਇੱਕ ਨਿਸ਼ਾਨ ਸਾਹਿਬ ਦੇ ਉੱਤੇ ਬਸੰਤੀ ਵਸਤਰ ਪੂਰੇ ਪਹਿਨਾ ਦਿੱਤੇ ਗਏ ਨੇ, ਦੂਜੇ ਉੱਤੇ ਅਜੇ ਪਹਿਲਾਂ ਵਾਲਾ ਜਿਹੜਾ ਕੇਸਰੀ ਆ ਭਗਵਾ ਉਹ ਵਸਤਰ ਆ, ਜਿਹਨੂੰ ਦੇਖਣ ਤੋਂ ਬਾਅਦ ਬੰਦੇ ਨੂੰ ਸਾਫ਼ ਤੌਰ ਤੇ ਸਮਝ ਲੱਗਦੀ ਆ ਕਿ
ਦੋਨਾਂ ਰੰਗਾਂ 'ਚ ਫਰਕ ਕੀ ਹੈ? ਇਹ ਹੈ ਤਾਂ ਬਸੰਤੀ ਵੀ ਉਸੇ ਅਕਾਲ ਪੁਰਖ ਵਾਹਿਗੁਰੂ ਦਾ ਦਿੱਤਾ ਹੋਇਆ ਰੰਗ ਆ ਤੇ ਭਗਵਾ ਜਾਂ ਕੇਸਰੀ ਵੀ ਉਹਦਾ ਹੀ ਹੈ। ਪਰ ਜਿਵੇਂ ਕੈਨੇਡਾ ਦਾ ਝੰਡਾ, ਅਮਰੀਕਾ ਦਾ ਝੰਡਾ, ਇੰਗਲੈਂਡ ਦਾ ਝੰਡਾ ਅੱਡ ਅੱਡ ਆ, ਇਵੇਂ ਹੀ ਜਦੋਂ ਸਪੋਰਟਸਮੈਨ ਆ ਉਹਨਾਂ ਦੀ ਯੂਨੀਫਾਰਮ ਹੁੰਦੀ ਆ ਅਲੱਗ-ਅਲੱਗ, ਇਵੇਂ ਇੱਕ ਨਿਸ਼ਾਨਦੇਹੀ ਹੁੰਦੀ ਆ ਹਰੇਕ ਕੌਮ ਦੀ। ਸੋ ਸਿੱਖਾਂ ਦੇ ਇਸ ਬਸੰਤੀ ਰੰਗ ਦੇ ਨਿਸ਼ਾਨ ਸਾਹਿਬ ਦੇ ਬਾਰੇ ਕਿਵੇਂ ਫੈਸਲਾ ਹੋਇਆ, ਕਦੋਂ ਫੈਸਲਾ ਹੋਇਆ, ਉਹ ਵੀ ਇੱਕ ਇਤਿਹਾਸਕ ਪੱਖ ਵਾ। ਕਿਸੇ ਵੇਲੇ ਇਹ ਨਿਸ਼ਾਨ ਸਾਹਿਬ ਦੱਸਦੇ ਆ ਸਫੈਦ ਵੀ ਰਿਹਾ, ਕਿਵੇਂ ਇਹ ਬਸੰਤੀ ਬਣਿਆ ਇਹ ਵੀ ਆਪਣੇ ਇਤਿਹਾਸ ਦਾ ਹਿੱਸਾ। ਪਰ ਇਹ ਗੱਲ ਆਪਦੀ ਥਾਂ ਤੇ ਆ ਕਿ ਖਾਲਸਾ ਪੰਥ ਨੇ ਇਸ ਫੈਸਲੇ ਨੂੰ ਬਹੁਤ ਵੈਲਕਮ ਕੀਤਾ, ਜਦੋਂ ਕਿ RSS ਨਾਲ ਜੁੜੀਆਂ ਹੋਈਆਂ ਜਿਹੜੀਆਂ ਕੁਝ ਧਿਰਾਂ ਨੇ, ਧੜੇ ਨੇ, ਉਹਨਾਂ ਨੇ ਜ਼ਰੂਰ ਇਹਦਾ ਵਿਰੋਧ ਕੀਤਾ। ਤੇ ਇਸ ਮਾਹੌਲ ਦੇ ਵਿੱਚ ਹੁਣ ਸਾਨੂੰ ਸਮਝ ਲੈਣਾ ਚਾਹੀਦਾ ਕਿ ਕਿਵੇਂ ਭਗਵਾਂ ਬ੍ਰਿਗੇਡ ਸਾਡੀ ਕੌਮ ਦੇ ਵਿੱਚ ਗੜਬੜਾ ਕਰ ਰਿਹਾ। ਪਹਿਲਾ ਨਾਨਕਸ਼ਾਹੀ ਕੈਲੰਡਰ ਜਿਹੜਾ ਸਿੱਖਾਂ ਦੀ ਵੱਖਰੀ ਹੋਂਦ ਹਸਤੀ ਦੀ ਦਾਸਤਾਨ ਸੁਣਾਉਂਦਾ ਸੀ, ਜਿਹੜਾ ਇਸ ਗੱਲ ਦਾ ਸਬੂਤ ਸੀ, ਗਵਾਹ ਸੀ ਕਿ ਸਿੱਖ ਇੱਕ ਵੱਖਰੀ ਕੌਮ ਹੈ, ਉਹਦਾ ਭੋਗ ਪਾਇਆ ਗਿਆ। ਉਦੋਂ ਸਿਆਸੀ ਸਮੀਕਰਨ ਇਹ ਸੀ ਕਿ RSS ਦੇ ਨਾਲ, ਭਗਵੇਂ ਬ੍ਰਿਗੇਡ ਦੇ ਨਾਲ ਬਾਦਲ ਦਲ ਦੀ ਸੁਰ ਸਾਂਝ ਸੀ। ਉਹ ਕੈਲੰਡਰ ਜਿਹੜਾ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਜਾਰੀ ਕੀਤਾ, ਜਿਹੜਾ 7-8 ਸਾਲ ਸੰਗਤ ਵਿੱਚ ਲਾਗੂ ਰਿਹਾ। ਉਹਦੇ ਅਨੁਸਾਰ ਦਿਨ ਤਿਉਹਾਰ ਮਨਾਏ ਜਾਂਦੇ ਰਹੇ, ਉਹਦੇ ਅਨੁਸਾਰ ਛੁੱਟੀਆਂ ਮਾਣਦੇ ਰਹੇ। ਉਸ ਕੈਲੰਡਰ ਦੇ ਉੱਤੇ RSS ਨੇ ਪਹਿਲੇ ਦਿਨ ਹੀ ਸੁਦਰਸ਼ਨ ਨੇ ਕਹਿਤਾ ਸੀ ਵੀ ਇਹ ਕੈਲੰਡਰ ਜਿਹੜਾ ਹੈ ਸਿੱਖ ਆਪ ਹੀ ਰੱਦ ਕਰ ਦੇਣਗੇ। ਅਸਲ ਵਿੱਚ ਉਹ ਕਹਿਣਾ ਇਹ ਚਾਹੁੰਦਾ ਸੀ ਕਿ ਜਿਹੜੇ ਸਾਡੇ ਏਜੰਟ ਨੇ ਉਹਨਾਂ ਰਾਹੀਂ ਅਸੀਂ ਇਸ ਕੈਲੰਡਰ ਨੂੰ ਰੱਦ ਕਰਵਾ ਲਵਾਂਗੇ। ਸੋ ਉਹ ਕੈਲੰਡਰ ਹੌਲੀ ਹੌਲੀ ਉਹਦੇ ਖਿਲਾਫ ਮਾਹੌਲ ਬਣਾਇਆ ਗਿਆ ਤੇ ਉਹ ਕੈਲੰਡਰ ਭੋਗ ਪਾ ਦਿੱਤਾ ਗਿਆ। ਹੁਣ ਅਸੀਂ ਇਸ ਗੱਲ ਦਾ ਖਦਸ਼ਾ ਪ੍ਰਗਟਾਉਂਦੇ ਆ ਰਹੇ ਹਾਂ ਕਿ ਕੈਲੰਡਰ ਤੋਂ ਬਾਅਦ ਹੁਣ ਨਾਨਕਸ਼ਾਹੀ ਕੈਲੰਡਰ ਤੋਂ ਅਗਲਾ ਜਿਹੜਾ ਨਿਸ਼ਾਨਾ ਹੈ ਉਹ ਕੀ ਆ, ਵੀ ਸਿੱਖ ਰਹਿਤ ਮਰਿਆਦਾ ਦਾ ਭੋਗ ਪਾਇਆ ਜਾਵੇ। ਤੇ ਅੱਜ ਜਦੋਂ ਸਿੱਖ ਰਹਿਤ ਮਰਿਆਦਾ ਦੀ ਇੱਕ ਮੱਦ ਕਿ ਬਸੰਤੀ ਰੰਗ ਦਾ ਨਿਸ਼ਾਨ ਸਾਹਿਬ ਹੋਏਗਾ, ਜਦੋਂ ਅੱਜ ਦੁਨੀਆ ਭਰ ਦੇ ਵਿੱਚੋਂ ਬੇਸ਼ੁਮਾਰ ਗੁਰਦੁਆਰਿਆਂ ਦੀਆਂ ਕਮੇਟੀਆਂ ਨੇ ਕਈ ਥਾਵਾਂ ਦੇ ਉੱਤੇ ਨੀਲਾ ਰੰਗ ਚੜਾ ਲਿਆ, ਵਧੀਆ ਗੱਲ ਆ ਸਗਾ, ਤੇ ਨੀਲਾ ਜਿਹੜਾ ਸਰਮਈ ਆ, ਕਿਉਂਕਿ ਜਿਹੜਾ ਬਸੰਤੀ ਰੰਗ ਵਾ ਜਾਂ ਕੇਸਰੀ ਆ ਭਗਵਾ, ਉਹਦਾ ਫੇਰ ਕੋਈ ਪੰਗਾ ਨਾ ਰਹਿ ਜਾਏ, ਕਿਉਂਕਿ ਨੇੜੇ ਤੇੜੇ ਜੀ ਆ ਪੀਲਾ ਜਿਹਾ, ਤੇ ਇਸ ਕਰਕੇ ਲੋਕਾਂ ਨੇ ਗੱਲ ਹੀ ਨਿਬੇੜਤੀ ਵੀ ਚੜਾਵੇ ਨੀਲਾ। ਸੋ ਖਾਲਸਾ ਪੰਥ ਆਪਦੀ ਵੱਖਰੀ ਹੋਂਦ ਹਸਤੀ ਦੀ ਲੜਾਈ ਲੜ ਰਿਹਾ। ਜਿਹੜੇ ਸਿੱਖਾਂ ਨੂੰ ਇਹ ਲੱਗਦਾ ਕਿ ਜੀ ਬਸੰਤੀ ਬੜਾ ਮਾੜਾ ਤੇ ਕੇਸਰੀ ਬੜਾ ਚੰਗਾ, ਜਿਨ੍ਹਾਂ ਸਿੱਖਾਂ ਨੂੰ ਲੱਗਦਾ ਕਿ ਕੇਸਰੀ ਬੜਾ ਭੈੜਾ ਤੇ ਬਸੰਤੀ ਬੜਾ ਚੰਗਾ, ਇਸ ਬਹਿਸ ਵਿੱਚੋਂ ਨਿਕਲੋ। ਗੱਲ ਇਹ ਆ ਕਿ ਜਿਹੜੀ ਵੀ ਚੀਜ਼ ਨਾਲ ਸਾਡਾ ਵਖਰੇਵਾਂ ਸਪਸ਼ਟ ਹੁੰਦਾ ਹੋਵੇ, ਕਿਉਂਕਿ ਅਗਲੇ ਕੇਸਾਧਾਰੀ ਹਿੰਦੂ ਬਣਾ ਕੇ ਤੁਹਾਨੂੰ ਹੜੱਪਣ ਨੂੰ ਫਿਰਦੇ ਨੇ। ਜਦੋਂ ਨਾਨਕਸ਼ਾਹੀ ਕੈਲੰਡਰ ਦਾ ਮਸਲਾ ਭਖਿਆ ਹੋਇਆ ਸੀ, ਉਦੋਂ ਵੀ ਸਾਡਾ ਇਹੀ ਕਹਿਣਾ ਸੀ ਕਿ ਮੰਨ ਲਈ ਤੁਹਾਡੀ ਗੱਲ ਕਿ ਪੁਰੇਵਾਲ ਵਾਲਾ ਕੈਲੰਡਰ ਬੜਾ ਭੈੜਾ ਹੈ, ਮੰਨ ਲਈ ਗੱਲ ਤੁਹਾਡੀ ਕਿ ਜੀ ਸਿੱਖਾਂ ਨੂੰ ਬੇਕਰਮੀ ਕੈਲੰਡਰ ਜਿਹੜਾ ਹੈ, ਜਿਹੜਾ ਹੁਣ ਤੱਕ ਚੱਲਦਾ ਆ ਰਿਹਾ ਬੀਤੇ ਦੌਰ ਵਿੱਚ, ਉਹਦੀ ਲੋੜ ਹੈ। ਪਰ ਅਸੀਂ ਤਾਂ ਇਹ ਸਮਝਣਾ ਚਾਹੁੰਦੇ ਆ ਕਿ ਉਦਣ ਕਿਹਨੇ ਤੋਪ ਰੱਖੀ ਹੋਈ ਸੀ ਅਕਾਲ ਤਖਤ ਦੇ ਜਥੇਦਾਰ ਸਿਰ ਤੇ, ਕਿਹਨੇ ਕਿਰਪਾਨ ਰੱਖੀ ਸੀ ਅਕਾਲੀ ਦਲ ਦੇ ਪ੍ਰਧਾਨ ਦੇ ਸਿਰ ਤੇ, ਕਿਹਨੇ ਤੋਪ ਦੇ ਮੂਹਰੇ ਖੜਾ ਕੀਤਾ ਹੋਇਆ ਸੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ। ਸੋ ਜਿੱਦਣ ਇਹ ਕੈਲੰਡਰ ਸਿੱਖਾਂ ਨੂੰ ਸੌਂਪਿਆ ਗਿਆ, ਸਿੱਖਾਂ ਨੂੰ ਜਾਰੀ ਕਰਕੇ ਕਿਹਾ ਗਿਆ ਵੀ ਅੱਜ ਤੋਂ ਇਹ ਪੰਥ ਦਾ ਕੈਲੰਡਰ ਹੈ ਨਾਨਕਸ਼ਾਹੀ ਕੈਲੰਡਰ, ਉਦਣ ਵੀ ਤਾਂ ਕੋਈ ਤਰਕ, ਕੋਈ ਆਧਾਰ, ਕੋਈ ਦਲੀਲ ਹੋਊਗੀ। ਇਹ ਕੀ ਹੋਇਆ ਵੀ ਜਦੋਂ ਲਾਗੂ ਹੋ ਗਿਆ, ਇੰਨੇ ਸਾਲ ਚੱਲਦਾ ਰਿਹਾ ਤੇ ਕੁਝ ਬੰਦਿਆਂ ਦੇ ਦਿਮਾਗ 'ਚ ਇਹਦੇ ਖਿਲਾਫ ਮਾਹੌਲ ਸੀ ਤੇ ਉਹਨਾਂ ਦੀ ਚੱਲ ਗਈ, ਕਿਉਂਕਿ ਉਹ RSS ਨਾਲ ਜੁੜੇ ਹੋਏ ਨੇ, ਕਿਉਂਕਿ ਉਹ ਖਾਲਸੇ ਦੀ ਵੱਖਰੀ ਹੋਂਦ ਹਸਤੀ ਦੇ ਦੁਸ਼ਮਣ ਨੇ, ਕਿਉਂਕਿ ਉਹਨਾਂ ਦੀਆਂ ਵੋਟਾਂ ਜਿਹੜੀਆਂ ਨੇ ਉਹ ਬਾਦਲ ਦਲ ਨੂੰ ਚਾਹੀਦੀਆਂ ਨੇ। ਤੇ ਉਸ ਮੌਕੇ ਵੀ ਅਸੀਂ ਇਹ ਗੱਲ ਬਾਅਦ 'ਚ ਕਹੀ ਸੀ ਵੀ ਮੰਨ ਲਈ ਗੱਲ ਕਿ ਉਹ ਮਾੜਾ ਹੈ, ਉਹ ਭੈੜਾ ਪੁਰੇਵਾਲ ਵਾਲਾ, ਪਰ ਸਾਨੂੰ ਕੋਈ ਇਹੋ ਜਿਹਾ ਕੈਲੰਡਰ ਚਾਹੀਦਾ ਜਿਹੜਾ ਹਿੰਦੂ ਧਰਮ ਤੋਂ, ਬ੍ਰਾਹਮਣਵਾਦ ਤੋਂ ਸਾਨੂੰ ਮੁਕਤ ਕਰਦਾ ਹੋਵੇ,
ਜਿਹੜਾ ਸਾਨੂੰ ਇਹ ਨਾ ਕਹਿਣਾ ਪਵੇ ਕਿ ਜੀ ਪੰਡਿਤ ਦੇਵੀ ਦਿਆਲ ਹੁਸ਼ਿਆਰਪੁਰ ਵਾਲੇ ਜੰਤਰੀ ਬਣਾਉਣਗੇ, ਉਹਦੇ ਫਿਰ ਪੁੰਨਿਆ ਮੱਸਿਆ ਸੰਗਰਾਂਦ ਦੇ ਹਿਸਾਬ ਨਾਲ ਦੇਖਾਂਗੇ ਕਿ ਕਿਹੜੇ ਮਹੀਨੇ ਦੀ ਕਿੰਨੀ ਤਰੀਕ ਨੂੰ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ ਆ, ਕਿਹੜੇ ਮਹੀਨੇ ਦੀ ਕਿਹੜੀ ਤਰੀਕ ਨੂੰ ਕਿਹੜੇ ਗੁਰੂ ਦਾ ਪੁਰਬ ਆਉਂਦਾ। ਸੋ ਅਸੀਂ ਦਾ ਪੰਡਿਤ ਦੇਵੀ ਦਿਆਲ ਦੀ ਜਿਹੜੀ ਸਾਡੇ ਸਿਰ ਦੇ ਉੱਤੇ ਗੁਲਾਮੀ ਆ ਉਹਦੇ ਚੋਂ ਨਿਕਲਣਾ, ਪਰ ਉਸ ਪਾਸੇ ਨੂੰ ਤਾਂ ਪੰਥ ਗਿਆ ਨਹੀਂ। ਆ ਨਵਾਂ ਹੀ ਬਿਪਤਾ ਉਸੇ ਹਿੜੀ ਰੱਖੀ। ਸਾਨੂੰ ਤਾਂ ਲੋਕ ਇਹੀ ਡਰਾਉਂਦੇ ਰਹੇ ਆ ਵੀ ਤੁਸੀਂ ਨਾਨਕਸ਼ਾਹੀ ਕੈਲੰਡਰ ਭਾਲਦੇ ਫਿਰਦੇ ਹੋ। ਅਗਲਿਆਂ ਨੇ ਨਾਨਕਸ਼ਾਹੀ ਕੈਲੰਡਰ ਤੋਂ ਬਾਅਦ ਹੁਣ ਸਿੱਖ ਰਹਿਤ ਮਰਿਆਦਾ ਦਾ ਵੀ ਭੋਗ ਪਾ ਦੇਣਾ। ਪਰ ਸ਼ੁਕਰ ਆ ਸੱਚੇ ਪਾਤਸ਼ਾਹ ਦਾ, ਇਹ ਕਲਾ ਹੀ ਵਾਪਰੀ ਆ। ਅੱਜ ਤੁਸੀਂ ਦੇਖੋ ਬਈ ਸਿੱਖ ਰਹਿਤ ਮਰਿਆਦਾ ਦੇ ਹੱਕ ਵਿੱਚ ਕਿੱਡਾ ਕੁ ਕੋਈ ਜਿਹਾਦ ਚੱਲ ਰਿਹਾ ਸੀਗਾ ਵੀ ਲਾਗੂ ਕਰੋ। ਕਿੰਨਾ ਕੁ ਰੌਲਾ ਪੈ ਰਿਹਾ ਸੀ ਕਿ ਬਸੰਤੀ ਰੰਗ ਦਾ ਨਿਸ਼ਾਨ ਸਾਹਿਬ ਹੋਣਾ ਚਾਹੀਦਾ ਜੀ, ਇਹ ਅਕਾਲ ਤਖਤ ਤੋਂ ਫੈਸਲਾ ਆਵੇ। ਬਹੁਤ ਵੱਡੀਆਂ ਬਹੁਤ ਜਿਹੜੀਆਂ ਪ੍ਰਭਾਵਸ਼ਾਲੀ ਧਿਰਾਂ ਨੇ ਉਹ ਤਾਂ ਕੇਸਰੀ ਦੇ ਭਗਵੇਂ ਦੇ ਹੱਕ 'ਚ ਸੀ, ਪਰ ਇਹ ਪੰਥ ਦੇ ਹੱਕ ਵਿੱਚ ਫੈਸਲਾ ਜੇ ਹੋਇਆ, ਇਹ ਗੁਰੂ ਦੀ ਕਲਾ ਵਾਪਰੀ। ਤੇ ਹੁਣ ਜਾਪਦਾ ਇਹ ਆ ਕਿ ਸਿੱਖ ਰਹਿਤ ਮਰਿਆਦਾ ਬਾਰੇ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਕਾਫੀ ਜ਼ਿਆਦਾ ਇਸ ਮਸਲੇ ਉੱਤੇ ਆਸ ਵੱਜੀ ਹੈ। ਇੱਕ ਤਾਂ ਇਹ ਆ ਕਿ ਸਿੱਖ ਰਹਿਤ ਮਰਿਆਦਾ ਦੇ ਉੱਤੇ ਜਿਹੜਾ ਅਟੈਕ ਸੀ ਉਹ ਰੁਕੇਗਾ। ਜਦੋਂ ਪਿੱਛੇ ਜੇ ਹੈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਐਲਾਨ ਕੀਤਾ, ਫੈਸਲਾ ਕੀਤਾ, ਰਾਗੀ ਸਿੰਘਾਂ ਬਾਰੇ ਡਾਇਰੈਕਸ਼ਨ ਦਿੱਤੀ ਪਿਛਲੇ ਹਫ਼ਤੇ, ਨਾਲ ਉਹਦੇ 'ਚ ਇਹ ਵੀ ਲਿਖਤਾ ਕਿ ਅਕਾਲ ਤਖਤ ਸਾਹਿਬ ਦੇ ਸਿੱਖ ਰਹਿਤ ਮਰਿਆਦਾ ਦੇ ਖਿਲਾਫ ਕੋਈ ਇੱਥੇ ਬੋਲ ਨਹੀਂ ਸਕਦਾ। ਸਾਫ਼ ਗੱਲ ਹੈ ਕਿ ਉਹ ਇਹ ਧੋਣਾ ਚਾਹੁੰਦੇ ਆ ਕਿ ਤੁਸੀਂ ਜਿਹੜਾ ਸਾਡੇ ਖਿਲਾਫ ਮਾਹੌਲ ਸਿਰਜਦੇ ਹੋ ਕਿ ਦਿੱਲੀ ਕਮੇਟੀ ਵਾਲੇ ਤਾਂ ਜੀ ਬੀਜੇਪੀ ਦੇ ਸਟੁੱਡ ਨੇ, ਬੀਜੇਪੀ ਦੇ ਹੱਥ ਠੋਕੇ ਆ। ਅਸੀਂ ਤਾਂ ਸਿੱਖ ਰਹਿਤ ਮਰਿਆਦਾ ਦੇ ਹੱਕ 'ਚ, ਅਸੀਂ ਤਾਂ ਕਿਸੇ ਇਹੋ ਜਿਹੇ ਪ੍ਰਚਾਰਕ ਨੂੰ ਨੇੜੇ ਨਹੀਂ ਲੱਗਣ ਦੇਣਾ ਜਿਹੜਾ ਅਕਾਲ ਤਖਤ ਸਾਹਿਬ ਵਾਲੀ ਮਰਿਆਦਾ ਨੂੰ ਖਰੜਾ ਦੱਸਦਾ ਹੋਵੇ, ਜਿਹੜਾ ਉਹਦੇ ਖਿਲਾਫ ਬੋਲਦਾ ਹੋਵੇ। ਸੋ ਦਿੱਲੀ ਕਮੇਟੀ ਨੇ ਇਸ ਤਰੀਕੇ ਨਾਲ ਸ਼੍ਰੋਮਣੀ ਕਮੇਟੀ ਉੱਤੇ ਗੋਲ ਕਰਤਾ, ਸਕੋਰ ਇੱਕ ਚੜਾਤਾ। ਇਸ ਤੋਂ ਬਾਅਦ ਲੱਗਦਾ ਸੀ ਵੀ ਹੁਣ ਹਰਿਆਣਾ ਕਮੇਟੀ ਵੀ ਇਹੋ ਜਿਹਾ ਐਲਾਨ ਕਰੂ ਜ਼ਰੂਰ, ਲੱਗਦਾ ਸਾਫ਼ ਆ, ਕਿਉਂਕਿ ਇਹ ਵੀ ਇੱਕ ਚਾਲ ਹੋ ਸਕਦੀ। ਅਖੀਰ ਪੰਥ ਨੇ ਬਾਦਲ ਦਲ ਨੂੰ, ਸ਼੍ਰੋਮਣੀ ਕਮੇਟੀ ਨੂੰ ਘੇਰਨਾ ਤੇ ਆਖਰ ਪੰਜਾਬ ਦੇ ਵਿੱਚ ਵੀ ਸ਼੍ਰੋਮਣੀ ਕਮੇਟੀ ਨੂੰ ਇਹ ਐਲਾਨ ਕਰਨਾ ਪਏਗਾ ਕਿ ਪੰਜਾਬ ਦੀ ਧਰਤੀ ਵਿੱਚ ਜਿੰਨੇ ਗੁਰਦੁਆਰਾ ਸਾਹਿਬਾਨ ਨੇ, ਖਾਸ ਤੌਰ ਤੇ ਸ਼੍ਰੋਮਣੀ ਕਮੇਟੀ ਦੇ ਗੁਰਦੁਆਰਾ ਸਾਹਿਬਾਨ ਨੇ, ਇੱਥੇ ਪੰਥ ਪ੍ਰਵਾਨਿਤ ਅਕਾਲ ਤਖਤ ਸਾਹਿਬ ਵਾਲੀ ਰਹਿਤ ਮਰਿਆਦਾ ਖਿਲਾਫ ਕੋਈ ਬੋਲ ਨਹੀਂ ਸਕਦਾ। ਵੈਸੇ ਇੱਕ ਗੱਲ ਦੀ ਸਮਝ ਨਹੀਂ ਆਈ, ਜੇਕਰ ਭਾਰਤ ਦਾ ਸੰਵਿਧਾਨ ਜਿਹੜਾ ਹੈ, ਜਦੋਂ ਕੋਈ ਚੋਣਾਂ ਲੜਦਾ MLA MP ਦੀਆਂ ਜਾਂ ਕੋਈ ਵੀ, ਉਹਨੂੰ ਭਾਰਤ ਦੇ ਸੰਵਿਧਾਨ ਦੀ ਸਹੁੰ ਖਾਣੀ ਪੈਂਦੀ, ਤਾਂ ਸਾਡੀ ਕੌਮ ਵਿੱਚ ਵੀ ਹੋਣਾ ਚਾਹੀਦਾ ਕਿ ਜਿਸ ਵੀ ਬੰਦੇ ਨੇ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਲੜਨੀਆਂ ਨੇ ਜਾਂ ਮੈਂਬਰ ਬਣਨਾ, ਉਹ ਸਿੱਖ ਰਹਿਤ ਮਰਿਆਦਾ ਦੀ ਸਹੁੰ ਚੱਕੇ ਕਿ ਮੈਂ ਸਿੱਖ ਰਹਿਤ ਮਰਿਆਦਾ ਨੂੰ ਮੰਨਦਾ। ਹੁਣ ਉਹ ਬੰਦੇ ਜਿਹੜੇ ਇਹਨੂੰ ਖਰੜਾ ਦੱਸਦੇ ਫਿਰਦੇ ਆ, ਉਹ ਇਹਦੇ ਮੈਂਬਰ ਬਣਦੇ ਫਿਰਦੇ। ਜਦੋਂ ਉਹ ਮੰਨਦੇ ਹੀ ਨਹੀਂ ਤੇ ਫਿਰ, ਪਰ ਇਹ ਜ਼ਰੂਰੀ ਆ ਕਿ ਇਸ ਤਰੀਕੇ ਦਾ ਕੋਈ ਫੈਸਲਾ ਕਰਿਆ ਜਾਵੇ। ਹੁਣ ਗੱਲ ਆਈ ਕਿ ਝੰਡੇ ਦੇ ਰੰਗਾਂ ਦੇ ਉੱਤੇ, ਬਸੰਤੀ ਰੰਗ ਦੇ ਉੱਤੇ ਅੱਜ ਵੀ ਕੁਝ ਬੰਦੇ ਚੂੰ ਕਰ ਰਹੇ, ਉਹਨਾਂ ਦਾ ਹੱਕ ਵਾ। ਜੇ ਭਾਈ ਤੁਹਾਡੀ ਗੱਲ ਸੱਚੀ ਹੈ, ਅਕਾਲ ਤਖਤ ਤੇ ਜਾਵੋ, ਕਾਇਲ ਕਰੋ ਉਹਨਾਂ ਨੂੰ। ਇਹ ਕੋਈ ਇਹੋ ਜਿਹੀ ਗੱਲ ਤਾਂ ਹੈ ਨਹੀਂ ਕਿ ਹੁਣੇ ਕੋਈ ਫੈਸਲਾ ਹੋਇਆ। 70-80 ਸਾਲ ਤੋਂ ਸਿੱਖ ਰਹਿਤ ਮਰਿਆਦਾ 'ਚ ਲਿਖਿਆ ਹੋਇਆ ਕਿ ਬਸੰਤੀ ਰੰਗ ਹੋਏਗਾ। ਪਰ ਜਿਹੜੇ ਲੋਕ ਕਹਿੰਦੇ ਆ ਕਿ ਖਰੜਾ, ਜਦੋਂ ਤੁਸੀਂ ਸਿੱਖ ਰਹਿਤ ਮਰਿਆਦਾ ਨੂੰ ਮੰਨਦੇ ਹੀ ਨਹੀਂ, ਤੁਸੀਂ ਤਾਂ ਇਸ ਮਰਿਆਦਾ ਦੀ ਕਿਸੇ ਵੀ ਮੱਦ ਨੂੰ ਨਹੀਂ ਮੰਨਦੇ, ਜਦੋਂ ਤੇ ਤੁਸੀਂ ਜੋ ਮਰਜ਼ੀ ਕਹੀ ਜਾਓ, ਫਿਰ ਤੁਹਾਡੀ ਗੱਲ ਕੋਈ ਮੰਨੂ ਕਿਉਂ? ਸੋ ਪਹਿਲਾਂ ਤਾਂ ਇਹ ਆ ਕਿ ਜਦੋਂ ਸਾਰਾ ਇਤਿਹਾਸ ਦੱਸਦਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਸ ਮਰਿਆਦਾ ਨੂੰ ਛਾਪ ਕੇ ਵੰਡਦੀ ਹੈ, ਉਹ ਪੰਥ ਪ੍ਰਵਾਨਿਤ ਆ ਤੇ ਉਹਦਾ ਇੱਕ ਆਪਦਾ ਇਤਿਹਾਸ ਆ। ਦੂਜੇ ਪਾਸੇ ਉਹ ਲੋਕ ਜਿਹੜੇ ਕਹਿੰਦੇ ਆ ਕਿ ਇਹ ਤਾਂ ਖਰੜਾ, ਉਹ ਭੁੱਲ ਰਹੇ ਨੇ ਕਿ ਜੇਕਰ ਇਸ ਮਰਿਆਦਾ ਨੂੰ ਖਰੜਾ ਕਹਿ ਕੇ ਇਹਦਾ ਵਿਰੋਧ ਜਾਰੀ ਰਿਹਾ, ਜਿੱਦਣ ਇਹ ਇੱਕ ਧਾਗਾ ਵਾ ਜਿਹਦੇ 'ਚ ਸਾਰੀ ਸਿੱਖ ਕੌਮ ਜਿਵੇਂ
ਬਾਲਾਂ ਦੇ ਮਣਕੇ ਹੁੰਦੇ ਆ, ਜਿੱਦਣ ਇਹ ਧਾਗਾ ਟੁੱਟ ਗਿਆ ਸਾਰੇ ਮਣਕੇ ਖਿੰਡ ਜਾਣੇ, ਦੁਸ਼ਮਣ ਦਾ ਕੰਮ ਸੌਖਾ ਹੋ ਜਾਊਗਾ। ਪਰ ਬੀਤੇ ਦੌਰ ਵਿੱਚ ਤਾਂ ਬਹੁਤ ਸਾਰੀਆਂ ਇਹੋ ਜਿਹੀਆਂ ਧਿਰਾਂ ਤੇ ਧੜੇ ਸੀਗੇ, ਪਲੇਟਫਾਰਮ ਸੀਗੇ, ਸੰਪਰਦਾਵਾਂ ਸੀਗੀਆਂ ਜਿਹੜੇ ਇਸ ਮਰਿਆਦਾ ਨਾਲ ਅਸਹਿਮਤ ਸੀ, ਪਰ ਉਹਨਾਂ ਨੇ ਕਦੇ ਇਹ ਨਹੀਂ ਸੀ ਚਾਹਿਆ ਕਿ ਮਰਿਆਦਾ ਦਾ ਭੋਗ ਹੀ ਪਾ ਦੇਣ। ਹੁਣ ਭਾਗਵੇਂ ਬ੍ਰਿਗੇਡ ਵਾਂਗੂ ਹੀ ਜਿਵੇਂ RSS ਵਾਲੇ ਚਾਹੁੰਦੇ ਆ, ਉਵੇਂ ਸਾਡੀ ਕੌਮ ਵਿੱਚ ਵੀ ਕੁਝ ਲੋਕ ਸਰਗਰਮ ਹੋਏ ਆ ਜਿਨ੍ਹਾਂ ਦਾ ਇੱਕ ਨਕਾਤੀ ਪ੍ਰੋਗਰਾਮ ਸਿੱਖ ਰਹਿਤ ਮਰਿਆਦਾ ਦਾ ਭੋਗ ਪਾਉਣਾ ਹੈ। ਮੈਂ ਇਹ ਗੱਲ ਬੜੀ ਸਪਸ਼ਟਤਾ ਨਾਲ ਕਹਿਣੀ ਚਾਹੁੰਦਾ ਕਿ ਸਿੱਖ ਰਹਿਤ ਮਰਿਆਦਾ ਸਾਡੀ ਕੌਮ ਦੇ ਵੱਖਰੇ ਹੋਣ ਦਾ, ਹਿੰਦੂ ਤੋਂ ਖਾਸ ਤੌਰ ਤੇ ਵੱਖਰੇ ਹੋਣ ਦਾ, ਇਹ ਅਸੀਂ ਹਿੰਦੂ ਨਹੀਂ, ਇਹ ਇਸ ਤਰੀਕੇ ਦਾ ਇੱਕ ਨਿਯਮ, ਇੱਕ ਵਿਧਾਨ ਘੜਦੀ। ਸਿੱਖ ਰਹਿਤ ਮਰਿਆਦਾ ਤੇ ਪਹਿਰਾ ਦੇਣ ਵਾਲਾ ਸਿੱਖ ਹਿੰਦੂ ਪੁਣੇ ਤੋਂ ਬਚ ਜਾਂਦਾ। ਇਹਦੀ ਬੜੀ ਲੋੜ ਆ, ਬੜੀ ਇਹਦੀ ਅਹਿਮੀਅਤ ਆ। ਜੇਕਰ ਇਹਦੇ ਤੋਂ ਆਪਾਂ ਦੂਜੇ ਪਾਸੇ ਨੂੰ ਤੁਰਦੇ ਆ, ਫਿਰ ਸਿੱਖ ਹਿੰਦੂ ਹੈ ਇਸ ਪਾਸੇ ਵਾਲਾ ਕੰਮ ਚੱਲ ਪੂ। ਨਾਨਕਸ਼ਾਹੀ ਕੈਲੰਡਰ ਦੇ ਰਾਹੀਂ ਵੀ ਅਸੀਂ ਹਿੰਦੂ ਪੁਣੇ ਵੱਲ ਵਧੇ। ਉਹ ਲੋਕ ਜਿਹੜੇ ਸਿੱਖੀ ਦਾ ਭੋਗ ਪਾ ਕੇ ਸਿੱਖੀ ਦਾ ਹਿੰਦੂਕਰਨ ਕਰਨਾ ਚਾਹੁੰਦੇ ਆ, ਉਹ ਤਾਂ ਬੜੇ ਖੁਸ਼ ਹੋਣਗੇ ਜੇ ਸਿੱਖ ਰਹਿਤ ਮਰਿਆਦਾ ਤੇ ਅਟੈਕ ਹੋਊ, ਉਹਨਾਂ ਨੇ ਤਾਂ ਖੁਸ਼ ਹੋਣਾ ਹੀ। ਪਰ ਅਸੀਂ ਤਾਂ ਭਾਲਦੇ ਆ ਖਾਲਿਸਤਾਨ। ਕੀ ਉਹ ਲੋਕ ਜਿਹੜੇ ਕਹਿੰਦੇ ਆ ਕਿ ਸਿੱਖ ਰਹਿਤ ਮਰਿਆਦਾ ਖਰੜਾ ਆ, ਜਿਹੜੇ ਲੋਕ ਕਹਿੰਦੇ ਆ ਕਿ ਸਿੱਖ ਰਹਿਤ ਮਰਿਆਦਾ ਦਾ ਭੋਗ ਪਾਇਆ ਜਾਣਾ ਚਾਹੀਦਾ, ਕੀ ਉਹ ਖਾਲਸੇ ਦੇ ਆਜ਼ਾਦ ਕੌਮੀ ਘਰ ਖਾਲਿਸਤਾਨ ਦੇ ਵੀ ਦੁਸ਼ਮਣ ਨੇ? ਲੱਗਦਾ ਤਾਂ ਇਹੀ ਹੈ। ਹੁਣ ਇਹ ਗੱਲ ਨੂੰ ਸਮਝਣ ਦੀ ਲੋੜ ਆ ਕਿ ਖਾਲਿਸਤਾਨ ਦੀ ਲੋੜ ਇਸੇ ਕਰਕੇ ਹੀ ਆ ਨਾ ਕਿ ਅਸੀਂ ਆਜ਼ਾਦ ਹੋਂਦ ਹਸਤੀ, ਜਿਹੜੀ ਸਾਡੀ ਵੱਖਰੀ ਪਛਾਣ ਆਇਡੈਂਟੀਟੀ ਆ, ਉਹਨੂੰ ਬਹਾਲ ਰੱਖਣਾ। ਉਹ ਬਹਾਲ ਰੱਖਣ ਦੀ ਗੱਲ ਤਾਂ ਛਿੜੀ ਆ ਕਿਉਂਕਿ ਹਿੰਦੂ ਤੋਂ ਖਤਰਾ। ਹਿੰਦੂ ਤੋਂ ਖਤਰਾ ਇਸ ਕਰਕੇ ਆ ਕਿ ਉਹ ਸਾਨੂੰ ਕੇਸਾਧਾਰੀ ਹਿੰਦੂ ਗਰਦਾਨਦੇ ਆ, ਸੰਵਿਧਾਨ 'ਚ ਵੀ ਲਿਖੀ ਫਿਰਦੇ ਆ। ਸੋ ਜਦੋਂ ਅਸੀਂ ਖਾਲਿਸਤਾਨ ਵੱਲ ਨੂੰ ਤੁਰਦੇ ਆ ਤਾਂ ਸਾਨੂੰ ਸਾਡੀ ਮਰਿਆਦਾ ਬਚਾਉਂਦੀ ਹੈ। ਸਾਡਾ ਸਿੱਖ ਹੋਣ ਦਾ ਸਰਟੀਫਿਕੇਟ ਆ ਜਿਹੜਾ, ਉਹ ਇਸ ਸਾਡੇ ਸਿੱਖ ਕੌਮ ਦੇ ਸੰਵਿਧਾਨ, ਸਾਡੀ ਮਰਿਆਦਾ ਤੋਂ ਪ੍ਰਪੱਕ ਹੁੰਦਾ। ਤੋਂ ਸਾਡੀ ਜਿਹੜੀ ਮੁੱਢਲੀ ਲੋੜ ਆ ਉਹ ਸੰਵਿਧਾਨ, ਸਾਡਾ ਜਿਹੜਾ ਭਾਰਤੀ ਸੰਵਿਧਾਨ ਨਹੀਂ, ਸਾਡੀ ਸਿੱਖ ਕੌਮ ਦਾ ਸੰਵਿਧਾਨ, ਸਾਡੀ ਸਿੱਖ ਰਹਿਤ ਮਰਿਆਦਾ। ਤੇ ਸਿੱਖ ਰਹਿਤ ਮਰਿਆਦਾ ਦੇ ਵਿੱਚ ਪਰਪੱਕਤਾ ਨਾਲ ਪਹਿਰਾ ਦੇਣਾ, ਇਹਦੀਆਂ ਕੱਲੀ ਕੱਲੀ ਗੱਲ ਦੇ ਉੱਤੇ ਡਟ ਕੇ ਇਹਦੇ ਬਾਰੇ ਕੰਮ ਕਰਨਾ, ਇਹ ਸਾਡੀ ਬਹੁਤ ਭਾਰੀ ਲੋੜ ਆ। ਸਾਨੂੰ ਇਹ ਗੱਲ ਇਸ ਵੇਲੇ ਬੜੀ ਸੀਰੀਅਸ ਹੋ ਕੇ ਵਿਚਾਰਨ ਦੀ ਲੋੜ ਹੈ ਕਿ ਬਹੁਤ ਸਾਰੇ ਇਹੋ ਜਿਹੇ ਵਰਤਾਰੇ ਸਾਡੇ ਆਲੇ ਦੁਆਲੇ ਨੇ ਜਿਹੜੇ ਸੰਪਰਦਾਈ ਬਿਰਤੀ ਕਰਕੇ ਬੀਤੇ ਦੌਰ ਵਿੱਚ ਬੇਸ਼ੱਕ ਉਹਨਾਂ ਨੇ ਖਾਲਿਸਤਾਨ ਦੇ ਸੰਘਰਸ਼ ਨੂੰ ਬਲ ਦਿੱਤਾ ਹੋ, ਅੱਜ ਦੀ ਤਰੀਕ ਵਿੱਚ ਜਿੱਥੇ ਉਹ ਖਾਲਿਸਤਾਨ ਦੇ ਰਾਹ ਵਿੱਚ ਰੋੜੇ ਸੁੱਟ ਰਹੇ ਨੇ, ਉੱਥੇ ਪੰਥਕ ਸ਼ਕਤੀ ਦੇ ਟੋਟੇ ਕਰ ਰਹੇ ਨੇ, ਉੱਥੇ ਸਿੱਖਾਂ ਨੂੰ ਆਪਸ ਵਿੱਚ ਹੀ ਖਾਨਾ ਜੰਗੀ ਵੱਲ ਨੂੰ ਧੱਕ ਰਹੇ ਨੇ। ਸੋ ਸਿੱਖਾਂ ਦੀ ਵੱਖਰੀ ਵਿਲੱਖਣ ਅਤੇ ਆਜ਼ਾਦ ਹੋਂਦ ਹਸਤੀ ਲਈ, ਖਾਲਿਸਤਾਨ ਲਈ ਸਾਨੂੰ ਸਿੱਖ ਰਹਿਤ ਮਰਿਆਦਾ, ਜਿਹੜੀ ਅਕਾਲ ਤਖਤ ਸਾਹਿਬ ਤੋਂ ਪੰਥ ਪ੍ਰਵਾਨਿਤ ਸਿੱਖ ਰਹਿਤ ਮਰਿਆਦਾ, ਉਹਦਾ ਝੰਡਾ ਬੁਲੰਦ ਕਰਨਾ ਪਊ। ਤੇ ਨਾਲ ਦੀ ਨਾਲ ਇਹ ਵੀ ਗੱਲ ਆ ਕਿ ਜਿਹੜੀਆਂ ਸੰਪਰਦਾਵਾਂ, ਜਿਹੜੇ ਧੜੇ ਤੇ ਧਿਰਾਂ ਅਜੇ ਇਸ ਮਰਿਆਦਾ ਦੇ ਧਾਰਨੀ ਨਹੀਂ ਹੋਏ, ਉਹਨਾਂ ਨੂੰ ਇਹਦਾ ਧਾਰਨੀ ਹੋਣਾ ਪਊ। ਜਿਵੇਂ ਕਿ ਬੀਤੇ ਦੌਰ ਵਿੱਚ ਉਹ ਇਹਨਾਂ ਸੰਪਰਦਾਵਾਂ ਤੋਂ ਪੜ੍ਹ ਕੇ ਬਾਣੀ ਜਾਂ ਹੋਰ ਧਰਮ ਮਰਿਆਦਾ ਸਿੱਖ ਕੇ ਆਉਣ ਵਾਲੇ ਲੋਕਾਂ ਨੂੰ ਇਹ ਹੁੰਦਾ ਸੀ ਕਿ ਜੇ ਅਸੀਂ ਸ਼੍ਰੋਮਣੀ ਕਮੇਟੀ ਵਿੱਚ ਮੁਲਾਜ਼ਮਤ ਕਰਨੀ ਹੈ, ਸਾਨੂੰ ਸਿੱਖ ਰਹਿਤ ਮਰਿਆਦਾ ਜਿਹੜੀ ਅਕਾਲ ਤਖਤ ਸਾਹਿਬ ਵਾਲੀ ਆ ਉਹ ਮੰਨਣੀ ਪਊ। ਸੋ ਜਿਹੜੇ ਭੈਣ ਭਰਾ ਇਸ ਮੌਕੇ ਪੂਰੀ ਜ਼ਹਿਰ ਗਲਛ ਰਹੇ ਨੇ ਕਿ ਇਹ ਤਾਂ ਜੀ ਖਰੜਾ, ਉਹਨਾਂ ਸਾਰਿਆਂ ਦੇ ਮੂੰਹ ਬੰਦ ਕਰ ਲਈ ਅਕਾਲ ਤਖਤ ਸਾਹਿਬ ਨੂੰ। ਇੱਕ ਨਾ ਇੱਕ ਦਿਨ ਜਿੰਨਾ ਮਰਜ਼ੀ ਲੁਕ ਲੋ, ਜਿੰਨਾ ਮਰਜ਼ੀ ਭੱਜ ਲੋ। ਜਿਵੇਂ ਦਿੱਲੀ ਕਮੇਟੀ ਵਾਲਿਆਂ ਨੇ ਕਿਹਾ, ਇਹ ਕਹਿਣਾ ਪੈਣਾ ਸ਼੍ਰੋਮਣੀ ਕਮੇਟੀ ਨੂੰ ਵੀ, ਅਕਾਲ ਤਖਤ ਸਾਹਿਬ ਨੂੰ ਵੀ, ਕਿ ਸਿੱਖ ਰਹਿਤ ਮਰਿਆਦਾ ਜਿਹੜੀ ਪੰਥ ਪ੍ਰਵਾਨਿਤ ਹੈ, ਉਹਦਾ ਵਿਰੋਧ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਜਿਹੜੇ ਜਿਹੜੇ ਲੋਕ ਇਸ ਵਿਰੋਧ ਵਿੱਚ ਅੰਨੇ ਹੋਏ ਉਹ ਸਮਝ ਹੀ ਨਹੀਂ ਰਹੇ ਕਿ ਇਹ ਸਿੱਖੀ ਦੀਆਂ ਜੜ੍ਹਾਂ ਤੇ ਤੁਸੀਂ ਟੱਕ ਲਾ ਰਹੇ ਹੋ। ਇਹ ਨਹੀਂ ਕਿ ਇਹਨਾਂ ਗੱਲਾਂ ਦੀ ਇਹਨਾਂ ਨੂੰ ਸਮਝ ਨਹੀਂ, ਪੂਰਾ ਸੋਚ ਸਮਝ ਕੇ ਕਰ ਰਹੇ ਨੇ। ਭਾਗਵਾ ਬ੍ਰਿਗੇਡ ਵੀ ਇਹੀ ਚਾਹੁੰਦਾ ਤੇ ਇਹ ਲੋਕ ਵੀ ਇਹੀ ਚਾਹੁੰਦੇ ਨੇ
ਤੇ ਕਹਿੰਦੇ ਇਹ ਨੇ ਕਿ ਅਸੀਂ ਪੰਥ ਦੀ ਚੜ੍ਹਦੀ ਕਲਾ ਲਈ ਲੱਗੇ ਹੋਏ। ਖੈਰ, ਅੱਜ ਜਦੋਂ ਥਾਂ ਤੋਂ ਦੁਨੀਆ ਭਰ ਦੇ ਗੁਰਦੁਆਰਿਆਂ ਚੋਂ ਇਹ ਫੋਟੋਆਂ ਖਿੱਚ ਕੇ ਸੋਸ਼ਲ ਮੀਡੀਆ ਤੇ ਪਾਈਆਂ ਜਾ ਰਹੀਆਂ ਨੇ ਕਿ ਜੀ ਅਸੀਂ ਬਸੰਤੀ ਰੰਗ ਦਾ ਨਿਸ਼ਾਨ ਸਾਹਿਬ ਚੜਾਤਾ, ਅਸੀਂ ਨੀਲਾ ਜਿਹੜਾ ਸੁਰਮਈ ਆ ਉਹ ਨਿਸ਼ਾਨ ਸਾਹਿਬ ਚੜਾਤਾ, ਤਾਂ ਮਨ ਬੜਾ ਖੁਸ਼ ਹੁੰਦਾ, ਚੰਗਾ ਲੱਗਦਾ, ਕਿਉਂਕਿ ਦਿਨੋਂ ਦਿਨ ਕੌਮ 'ਚ ਜਾਗਰਤੀ ਆ ਰਹੀ ਆ, ਦਿਨੋਂ ਦਿਨ ਚੜ੍ਹਦੀ ਕਲਾ ਵਾਲਾ ਮਾਹੌਲ ਜਿਹੜਾ ਹੈ ਉਹ ਬਣਦਾ ਜਾ ਰਿਹਾ। ਨਾਲ ਦੀ ਨਾਲ ਸਾਡੀ ਕੌਮ ਦੇ ਵਿੱਚ ਹੋਰ ਕਈ ਪੱਖਾਂ ਤੋਂ ਵੀ, ਜਿਵੇਂ ਖਾਲਿਸਤਾਨ ਦੇ ਬਾਰੇ ਇੱਕ ਡਿਸਇਨਫੋਰਮੇਸ਼ਨ ਫੈਲਾਈ ਜਾ ਰਹੀ ਆ, ਇੱਕ ਮਿਸ ਇਨਫੋਰਮੇਸ਼ਨ, ਇਹ ਦੋਨੇ ਪੱਖਾਂ ਦੇ ਉੱਤੇ ਵੀ ਚਰਚਾ ਛਿੜੀ ਆ। ਸਾਡੇ ਭਰਾ ਸੁਰਿੰਦਰ ਸਿੰਘ ਜਿਹੜੇ ਟਾਕਿੰਗ ਪੰਜਾਬ ਕਰਕੇ ਲੋਕਾਂ 'ਚ ਜਾਣੇ ਜਾਂਦੇ ਆ, ਜਿਨ੍ਹਾਂ ਨੇ ਬੀਤੇ ਦੌਰ ਵਿੱਚ ਬੜਾ ਸੋਹਣਾ ਮੀਡੀਆ ਦੇ ਵਿੱਚ ਨੈਰੇਟਿਵ ਸਿਰਜਣ ਦਾ ਕੰਮ ਛੇੜਿਆ ਹੋਇਆ। ਹੋਰ ਵੀ ਬਹੁਤ ਸਾਰੀਆਂ ਸ਼ਖਸੀਅਤਾਂ ਦੁਨੀਆ ਭਰ ਦੇ ਵਿੱਚ ਸਿੱਖ ਕੌਮ ਦੀ ਸੇਵਾ ਵਿੱਚ ਡਟੀਆਂ ਹੋਈਆਂ ਨੇ, ਉਹਨਾਂ ਨੇ ਇਸ ਮਸਲੇ ਉੱਤੇ ਬਹੁਤ ਸੋਹਣੀ ਚਰਚਾ ਕੀਤੀ ਆ। ਤੇ ਇਵੇਂ ਹੀ ਜਿਹੜੇ ਹੋਰ ਸਾਡੇ ਸੱਜਣ ਨੈਰੇਟਿਵ ਦੀ ਲੜਾਈ ਵਿੱਚ ਯੋਗਦਾਨ ਪਾ ਰਹੇ ਨੇ, ਕਿਉਂਕਿ ਅੱਜ ਦੁਨੀਆ ਇਹ ਕਹਿ ਰਹੀ ਆ ਕਿ ਜੀ ਨੈਰੇਟਿਵ ਦਾ ਜ਼ਮਾਨਾ, ਜਿਹਦੀ ਇਸ ਮੌਕੇ ਗੱਲ ਵਿੱਚ ਦਮ ਆ, ਜਿਹਦੀ ਸੱਚੀ ਸੁੱਚੀ ਤੇ ਠੋਸ ਲੋਕਾਂ ਦੇ ਦਿਲ ਦਿਮਾਗ 'ਚ ਗੱਲ ਪਾਉਣ ਦੀ ਸੋਚ ਸਮਝ ਸਾਧਨ ਸਮਰੱਥਾ ਹੈ, ਉਹੀ ਕਾਮਯਾਬ ਆ। ਸੋ ਅਸੀਂ ਵੀ ਇਹ ਚਾਹੁੰਦੇ ਆ ਕਿ ਸਾਡੀ ਕੌਮ ਇਸ ਮਾਹੌਲ ਵਿੱਚ ਆਪਦਾ ਨੈਰੇਟਿਵ, ਇੱਕ ਪਾਸੇ ਤਾਂ ਹਿੰਦੂ ਤਵੀਏ ਚਾਹੁੰਦੇ ਨੇ ਕਿ ਅਸੀਂ ਸਿੱਖਾਂ ਨੂੰ ਕੇਸਾਧਾਰੀ ਹਿੰਦੂ ਬਣਾਉਣ ਵਾਲਾ ਨੈਰੇਟਿਵ ਸਿਰਜੀਏ, ਸਿੱਖਾਂ ਦੇ ਵੱਖਰੇਪਣ ਦੀਆਂ ਨਿਸ਼ਾਨੀਆਂ ਮਿਟਾ ਦਈਏ, ਸਿੱਖਾਂ ਨੂੰ ਹਿੰਦੂ ਗਰਦਾਨ ਦਈਏ। ਇੱਕ ਪਾਸੇ ਉਹ ਅਟੈਕ ਆ, ਦੂਜੇ ਪਾਸੇ ਆ ਸਾਡਾ ਬਚਾਅ ਦਾ, ਜਿਵੇਂ ਢਾਲ ਅਤੇ ਤਲਵਾਰ। ਸਾਡੀ ਇਸ ਲੜਾਈ ਵਿੱਚ, ਨੈਰੇਟਿਵ ਦੀ ਲੜਾਈ 'ਚ, ਸਾਨੂੰ ਉਹਨਾਂ ਦਲੀਲਾਂ ਦੀ, ਉਹਨਾਂ ਤਰਕਾਂ ਦੀ, ਉਹਨਾਂ ਹਥਿਆਰਾਂ ਦੀ, ਉਹਨਾਂ ਵਾਰਾਂ ਦੀ ਲੋੜ ਆ ਜਿਹੜੇ ਸਾਡਾ ਅਟੈਕ ਦਾ ਕੰਮ ਵੀ ਕਰ ਸਕਣ ਤੇ ਸਾਡੇ ਲਈ ਢਾਲ ਦਾ ਕੰਮ ਵੀ ਕਰ ਸਕਣ। ਸੋ ਸਿੱਖ ਰਹਿਤ ਮਰਿਆਦਾ ਅਤੇ ਹਰ ਉਹ ਚੀਜ਼ ਜਿਹੜੀ ਸਾਨੂੰ ਸਿੱਖੀ 'ਚ ਪ੍ਰਪੱਕ ਕਰਦੀ ਹੋਵੇ ਤੇ ਖਾਲਿਸਤਾਨ ਦੇ ਏਜੰਡੇ ਨੂੰ ਮਜ਼ਬੂਤੀ ਬਖਸ਼ਦੀ ਹੋਵੇ, ਉਹਨੂੰ ਵੈਲਕਮ ਕਰੀਏ, ਉਹਦਾ ਸਾਥ ਤੇ ਸਹਿਯੋਗ ਦਈਏ। ਦੁਨੀਆ ਭਰ ਦੇ ਵਿੱਚ ਜਿਹੜਾ ਖਾਲਸਾਈ ਨਿਸ਼ਾਨ ਸਾਹਿਬ ਨੀਲੇ ਜਾਂ ਪੀਲੇ, ਆ ਜਿਹੜਾ ਖੱਟਾ ਜਿਹਾ ਰੰਗ ਹੁੰਦਾ ਜਿਹਨੂੰ ਬਸੰਤੀ ਰੰਗ ਕਹਿੰਦੇ ਆ, ਇਹਦੇ ਝੂਲ ਰਹੇ ਨੇ। ਸੱਚੇ ਪਾਤਸ਼ਾਹ ਸਾਡੇ ਉੱਤੇ ਕਿਰਪਾ ਕਰੇ, ਉਹ ਦਿਨ ਆਵੇ ਜਦੋਂ UNO ਦੇ ਵਿੱਚ ਵੀ ਖਾਲਿਸਤਾਨੀ ਝੰਡਾ ਝੂਲੇ। ਇੱਥੇ ਸਮਾਪਤੀ ਆ ਜੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।